ਲਈ ਕਾਲ ਕਰ ਸਕਦੇ ਹੋ 408 272 2500 4082722500। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 4159090503। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਅਮਰਜੀਤ ਸਿੰਘ ਦਸਾਨ ਸਨੀ ਪੁਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲ ਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਰੌਡ ਐਂਡ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਹਾਈ ਕੁਆਲਿਟੀ OEM ਤੇ ਆਫਟਰ ਮਾਰਕੀਟ ਪਾਰਟਸ ਅਵੇਲੇਬਲ ਨੇ। ਟਰਲੌਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 76 98 73। ਹਰਜੋਤ ਜੀ, ਰਮਨ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਤੁਸੀਂ ਪਹਿਲਾਂ ਵੀ ਇਸ ਚੀਜ਼ ਦੇ ਉੱਤੇ ਆਪਾਂ ਗੱਲਬਾਤ ਕਰਦੇ ਰਹੇ ਹਾਂ। DOT ਦੇ ਨੰਬਰਾਂ ਦੀ ਚੋਰੀ, ਜਿਹੜਾ ਇੱਕ ਫਰਾਡ ਹੋਰ ਨਵੇਂ ਤਰੀਕੇ ਦਾ, ਨਵੇਂ ਤੋਂ ਨਵਾਂ ਜਿਹੜਾ ਚੱਲ ਰਿਹਾ ਆ, ਕੀ ਲੇਟੈਸਟ ਉਸ ਦੇ ਉੱਤੇ ਅਪਡੇਟਸ ਚੱਲ ਰਹੀਆਂ? ਬਿਲਕੁਲ ਜੀ, ਜਿਹੜਾ ਇਸ ਵੇਲੇ ਸਾਨੂੰ ਵੱਡਾ ਇਸ਼ੂ ਆਪਾਂ ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਜਿਹੜਾ ਸ਼ੇਅਰ ਕੀਤਾ ਸੀਗਾ ਕਿ ਜਿਹੜਾ DOT ਨੰਬਰ ਹੈਗਾ ਉਹ ਚੋਰੀ ਹੋ ਰਿਹਾ ਹੈਗਾ। ਬਹੁਤ ਕੰਪਨੀਆਂ ਦਾ DOT ਨੰਬਰ ਜਿਹੜਾ ਚੋਰੀ ਹੋ ਰਿਹਾ, ਔਰ ਉਹਦੇ ਵਿੱਚ ਸਾਰਿਆਂ ਨਾਲੋਂ ਵੱਡਾ ਜਿਹੜਾ ਤਰੀਕਾ ਵਰਤਿਆ ਜਾ ਰਿਹਾ ਕਿ ਜਦੋਂ ਬ੍ਰੋਕਰ ਤੁਹਾਨੂੰ ਲੋਡ ਦਿੰਦਾ ਤੇ ਉਹ ਕਹਿੰਦਾ ਵੀ ਆਪਣਾ CDL ਲਾਇਸੈਂਸ, ਜਿਹੜਾ ਕੰਪਨੀ ਦਾ ਓਨਰ ਹੈਗਾ ਉਹਦਾ CDL ਲਾਇਸੈਂਸ ਭੇਜੋ ਲੋਡ ਐਕਸੈਪਟ ਕਰਨ ਲਈ। ਸੋ ਉਹ ਜਿਹੜਾ CDL ਲਾਇਸੈਂਸ ਆ ਤੇ ਉਹਨਾਂ ਵੱਲੋਂ ਰਿਕੁਐਸਟ ਆ, ਉਹ ਦੋਨੋਂ ਪਾ ਕੇ ਜਿਹੜੇ MCS 150 ਜਿਹੜਾ ਫਾਰਮ ਹੈਗਾ ਉਹ ਭਰ ਕੇ ਉਹ ਚੇਂਜਸ ਕਰ ਦਿੱਤੀਆਂ ਜਾਂਦੀਆਂ ਤੇ ਉਹ ਤੁਹਾਡਾ DOT ਨੰਬਰ ਜਿਹੜਾ ਆ ਉਹ ਸਾਰਾ ਆਪਣੇ ਹੱਥ ਦੇ ਵਿੱਚ ਲੈ ਲੈਂਦੇ ਆ ਤੇ ਉਸ ਤੋਂ ਬਾਅਦ ਫਿਰ ਉਹ ਜਿਹੜੇ ਆ ਉਹਦੇ ਨਾਮ ਤੇ ਲੋਡ ਬੁੱਕ ਕਰਦੇ ਆ। ਲੋਡ ਬੁੱਕ ਕਰਕੇ ਤੁਹਾਡੇ ਨਾਮ ਤੇ ਪੇਮੈਂਟ ਜਿਹੜੀ ਆ ਉਹਨਾਂ ਦੇ ਅਕਾਊਂਟ ਦੇ ਵਿੱਚ ਜਾਂਦੀ ਆ ਤੇ ਉਹ ਫਿਰ ਉੱਥੋਂ ਆਪਣਾ ਜਿਹੜਾ ਚੈੱਕ ਆ ਕੈਸ਼ ਕਰਵਾ ਕੇ ਤੇ ਨਿਕਲ ਜਾਂਦੇ ਆ। ਤੇ ਇਹ ਜਿਹੜੀਆਂ ਕੰਪਨੀਆਂ ਹੈਗੀਆਂ ਫਿਰ ਉਹ ਨਾਨ ਪੇਮੈਂਟ ਦੇ ਚੱਕਰ ਦੇ ਵਿੱਚ ਬਹੁਤ ਫਸ ਜਾਂਦੀਆਂ। ਬੜੀ ਕਾਫੀ ਕਲੇਮਸ ਹੁੰਦੇ ਆ, ਬਹੁਤ ਜ਼ਿਆਦਾ ਮਤਲਬ ਕਿ ਪ੍ਰੋਬਲਮ ਜਿਹੜੀਆਂ ਹੋਈਆਂ ਹੈਗੀਆਂ। ਹਜ਼ਾਰਾਂ ਕੰਪਨੀਆਂ ਜਿਹੜੀਆਂ ਇਸ ਫਰਾਡ ਦੇ ਵਿੱਚ ਫਸੀਆਂ ਹੈਗੀਆਂ। ਸੋ FMCSA ਦੇ ਨਾਲ ਜਿਹੜੀ ਗੱਲਬਾਤ ਹੋਈ ਹੈ, ਜਾਂ FMCSA ਨੇ ਜਿਹੜਾ ਹੁਣ ਕਾਫੀ ਇਹਦੇ ਉੱਤੇ ਜਿਹੜਾ ਦੱਸਿਆ ਹੈਗਾ ਕੰਮ ਕਿ ਜਿਹੜਾ ਪਹਿਲਾਂ ਆਨਲਾਈਨ ਸਾਰਾ ਕੁਝ ਹੁੰਦਾ ਸੀਗਾ, ਉਹ ਹੁਣ ਫੈਕਸ ਦੇ ਉੱਤੇ ਕਰਨ ਦੀ ਕਵਾਇਦ ਸ਼ੁਰੂ ਕੀਤੀ ਹੈ, ਜਿਹਦੇ ਵਿੱਚ ਕਿ FMCSA ਵੱਲੋਂ ਪਹਿਲਾਂ ਉੱਦਾਂ ਹੀ ਚੇਂਜ ਕਰ ਦਿੱਤੀਆਂ ਜਾਂਦੀਆਂ ਸੀ ਚੀਜ਼ਾਂ ਹੁਣ, ਲੇਕਿਨ ਉਹਨਾਂ ਨੇ ਕਾਫੀ ਉਹਦੇ ਵਿੱਚ ਰੋਕਾਂ ਪਾਈਆਂ ਹੈਗੀਆਂ। ਇਸ ਵੇਲੇ ਆਨਲਾਈਨ USDOT ਨੰਬਰ ਇਸ਼ੂ ਹੁੰਦਾ ਸੀਗਾ, ਉਹ ਵੀ ਇਸ ਵੇਲੇ ਜਿਹੜਾ ਆ ਉਹ ਰੋਕ ਦਿੱਤਾ ਗਿਆ ਆ ਤਾਂ ਕਿ ਜਿਹੜੇ ਪ੍ਰੋਬਲਮ ਨੂੰ ਰੋਕਿਆ ਜਾ ਸਕੇ। ਇਹਦੇ ਨਾਲ ਨਾਲ ਹੀ ਜਿਹੜੇ ਆਪਾਂ ਪਿਛਲੇ ਸਮਿਆਂ ਦੇ ਵਿੱਚ ਇਹ ਗੱਲਾਂ ਬਾਤਾਂ ਬਹੁਤ ਵਾਰੀ ਉੱਠੀਆਂ ਸੀਗੀਆਂ, ਆਪਣੇ ਸੁਣਨ ਵਾਲਿਆਂ ਨੇ ਵੀ ਚੁੱਕੀਆਂ ਸੀਗੀਆਂ ਕਿ ਜਿਹੜੇ ਲੋਡ ਬੋਰਡ ਪੈਸੇ ਲੈਂਦੇ ਆ, ਪੈਸੇ ਲੈ ਕੇ ਤੇ ਲੋਕਾਂ ਦੀ ਜਿਹੜੇ ਗਲਤ ਬ੍ਰੋਕਰ ਆ ਉਹਨਾਂ ਨੂੰ ਵੀ ਉੱਤੇ ਲੋਡ ਬੋਰਡ ਤੇ ਪਾ ਦਿੰਦੇ ਆ। ਉਹਨਾਂ ਦੇ ਵੱਲੋਂ ਵੀ ਉਹਨਾਂ ਦੇ ਉੱਤੇ ਵੀ ਸ਼ਿਕੰਜਾ ਕੱਸਿਆ ਗਿਆ ਤੇ ਸੋ ਉਹਨਾਂ ਦੇ ਵੱਲੋਂ ਵੀ ਪਿਛਲੇ ਮਹੀਨਿਆਂ ਦੇ ਵਿੱਚ ਤਕਰੀਬਨ 2 ਤੋਂ 3 ਹਜ਼ਾਰ ਜਿਹੜੇ ਅਕਾਊਂਟ ਹੈਗੇ ਆ, ਇੱਦਾਂ ਦੇ ਜਿਹੜੇ ਅਕਾਊਂਟ ਆ ਜਿਹੜੇ ਫਾਲਸ ਸੀਗੇ ਜਾਂ ਗਲਤ ਸੀਗੇ, ਉਹ ਅਕਾਊਂਟ ਜਿਹੜੇ ਆ ਉਹ ਬੰਦ ਕੀਤੇ ਗਏ ਆ ਇਹਨਾਂ ਪਲੇਟਫਾਰਮ ਦੇ ਉੱਤੇ। ਉਹਨਾਂ ਨੇ ਵੀ ਕਾਫੀ ਹੱਦ ਤੱਕ ਇਹਦੇ ਉੱਤੇ ਸ਼ਿਕੰਜਾ ਕੱਸਣ ਦੀ ਗੱਲ ਕਹੀ ਆ। ਇੱਕ ਦੋ ਹੀ ਲੋਡ ਬੋਰਡ, ਇੱਕ ਡੈਟ ਹੈਗਾ, ਇੱਕ ਟਰੱਕ ਸਟਾਪ ਹੈਗਾ, ਦੋਨਾਂ ਨੇ ਕਾਫੀ ਜਿਹੜੀ ਸਕਰੂਟਨੀ ਸ਼ੁਰੂ ਕੀਤੀ ਆ। ਬਟ ਇਹਦੇ ਵਿੱਚ ਐਟ ਦਾ ਐਂਡ ਜਿਹੜੀ FMCSA ਆ ਉਹਦੇ ਵੱਲੋਂ ਇਹ ਹਦਾਇਤ ਕੀਤੀ ਗਈ ਆ ਕਿ ਜਿੰਨਾ ਤੁਸੀਂ ਇਹਨੂੰ ਰੋਕ ਸਕਦੇ ਆ ਉਹਨਾਂ ਬਾਹਰੋਂ ਉਹਨਾਂ ਕਾਰਗਰ ਨਹੀਂ ਹੋ ਸਕਦਾ। ਸੋ ਸਾਰੇ ਸੁਣਨ ਵਾਲਿਆਂ ਨੂੰ ਬੇਨਤੀ ਆ ਕਿ ਤੁਸੀਂ ਆਪਣੀ ਜਿਹੜੀ ਇਨਫੋਰਮੇਸ਼ਨ MCS 150 ਜਾਂ ਜਿਹੜੀਆਂ ਤੁਹਾਡੀਆਂ ਜਿਹੜੀ FMCSA ਦੀ ਸਾਈਟ ਤੇ ਜਿਹੜੀਆਂ ਤੁਹਾਡੀਆਂ ਉੱਥੇ ਜੋ ਇਨਫੋਰਮੇਸ਼ਨ ਹੁੰਦੀ ਆ ਉਹਨੂੰ ਰੈਗੂਲਰਲੀ ਚੈੱਕ ਕਰਦੇ ਰਿਹਾ ਕਰੋ। ਰੈਗੂਲਰਲੀ ਉੱਤੇ ਅੱਖ ਰੱਖੋ ਤਾਂ ਕਿ ਉਹਦੇ ਵਿੱਚ ਜੇ ਕੋਈ ਚੇਂਜਸ ਆਉਂਦੀਆਂ ਤੇ ਫਟਾਫਟ ਤੁਸੀਂ FMCSA ਨੂੰ ਕਾਲ ਕਰਕੇ ਉਹ ਰੁਕਵਾ ਸਕਦੇ ਹੈਗੇ ਆ। ਕਿਉਂਕਿ ਚੇਂਜਸ ਜਦੋਂ ਹੁੰਦੀਆਂ ਤੇ ਕਈ ਵਾਰੀ ਚੇਂਜਸ ਜਿਹੜੀਆਂ ਹੋ ਜਾਂਦੀਆਂ ਉਹ ਕਾਫੀ ਦੇਰ ਤੱਕ ਨਹੀਂ ਫੜੀਆਂ ਜਾਂਦੀਆਂ, ਕਿਉਂਕਿ ਆਪਾਂ ਚੈੱਕ ਨਹੀਂ ਕਰਦੇ ਉਹਨਾਂ ਨੂੰ। ਜਿੰਨੀ ਦੇਰ ਤੱਕ ਆਪਾਂ ਨੂੰ ਆਪਣੇ ਪਰਮਿਟ ਵਾਲੇ ਭੈਣ ਭਰਾ ਜਿਹੜੇ ਆ ਜਾਂ ਕੋਈ ਆਪਣਾ ਜਿਹੜਾ ਹੋਰ ਦੂਸਰਾ ਜਿਹੜਾ ਆਪਣਾ ਪੇਪਰ ਦਾ ਕੰਮ ਕਰਦਾ, ਜਿੰਨੀ ਦੇਰ ਤੱਕ ਉਹ ਨਹੀਂ ਆਪਾਂ ਨੂੰ ਚੇਤੇ ਕਰਾਉਂਦਾ। ਪਿੰਨ ਨੰਬਰ ਵੀ ਇੱਕ ਜਿਹੜਾ ਬੜਾ ਇੰਪੋਰਟੈਂਟ ਹੈਗਾ ਆ,
ਜਦੋਂ ਅਸੀਂ ਜੀ ਥੋੜ੍ਹੀਆਂ ਜਿਹੀਆਂ ਚੀਜ਼ਾਂ ਜਿਹੜੀਆਂ ਬਾਹਰੋਂ ਕਰਵਾਉਣ ਲੱਗ ਪੈਂਦੇ ਆ ਆਪਣਾ ਆਊਟਸੋਰਸਿੰਗ ਨੂੰ, ਚਾਹੇ ਮੈਂ ਕਾਫੀ ਹੱਦ ਤੱਕ ਇਹਦੇ ਵਿੱਚ ਮੰਨਦਾ ਹੈਗਾ ਕਿ ਇਹਦੀ ਪ੍ਰੋਬਲਮ ਹੈਗੀ ਆ, ਹੂੰ ਕਿਉਂਕਿ ਡਾਟਾ ਤੇ ਇਨਫੋਰਮੇਸ਼ਨ ਜਿਹੜੀ ਉਹ ਬਾਹਰ ਚਲੀ ਜਾਂਦੀ, ਤੁਹਾਡੇ ਪਿਨ ਨੰਬਰ ਬਾਹਰ ਚਲੇ ਜਾਂਦੇ ਆ, ਸਾਰਾ ਕੁਝ ਬਾਹਰ ਚਲਾ ਜਾਂਦਾ। ਸੋ ਉਹਦੇ ਨਾਲ ਵੀ ਕਾਫੀ ਜਿਹੜੀ ਆ ਪ੍ਰੋਬਲਮ ਖੜੀ ਹੋ ਰਹੀ ਹੈ। ਜੀ ਬਿਲਕੁਲ ਸਰੋਤਿਓ, ਸੋ ਇਹ ਇੱਕ ਬਹੁਤ ਵੱਡਾ ਇਸ਼ੂ ਬਣਿਆ। ਪਿਛਲੇ ਵੀਕ ਇਹ ਖਬਰ ਆਈ ਸੀ, ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਕਿਸ ਤਰ੍ਹਾਂ ਤੁਹਾਡਾ ਜਿਹੜਾ DOT ਨੰਬਰ ਚੋਰੀ ਕਰਕੇ ਤੁਹਾਡੇ ਨਾਮ ਤੇ ਲੋਡ ਲੈ ਕੇ ਤੇ ਪੈਸੇ ਵੀ ਲੈ ਜਾਂਦੇ ਤੇ ਮੁੜ ਕੇ ਤੁਸੀਂ ਜਿਹੜੇ ਆ ਰਗੜ ਹੋ ਜਾਂਦੇ ਆ। ਸੋ ਇਹਦੇ ਸੰਬੰਧ ਦੇ ਵਿੱਚ ਕੁਝ ਕੁ ਟਰੱਕਿੰਗ ਐਸੋਸੀਏਸ਼ਨਸ ਨੇ ਕਾਫੀ ਐਕਟਿਵ ਹੋ ਕੇ ਕੰਮ ਲਿਆ ਸੀ, ਜਿਹਦੇ ਤੇ FMCSA ਨੇ ਹੁਣ ਜੋ ਐਕਸ਼ਨ ਲਿਆ ਤੁਹਾਨੂੰ ਪਤਾ ਹੀ ਆ। ਸੋ ਜੇ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀ ਕੋਈ ਚੀਜ਼ ਵਾਪਰੀ ਆ, ਜਾਂ ਤੁਹਾਡਾ ਕੋਈ ਐਕਸਪੀਰੀਅੰਸ ਹੈ, ਜਾਂ ਕੋਈ ਹੋਰ ਆਪਣਾ ਭੈਣ ਭਰਾ ਇਸ ਬਿਜ਼ਨਸ 'ਚ ਆ, ਉਹ ਇਦਾਂ ਦੇ ਫਰਾਡ ਤੋਂ ਬਚ ਸਕਦਾ, ਆਪਣੇ ਜਿਹੜੇ ਸੁਜੈਸ਼ਨ ਆ ਉਹ ਤੁਸੀਂ ਦੇ ਸਕਦੇ ਆ, ਆਪਣੇ ਵਿਚਾਰ ਕਾਲ ਕਰ ਸਕਦੇ ਹੋ। ਲਾਈਵ ਸ਼ੋਅ ਇਸ ਟਾਈਮ ਚੱਲ ਰਿਹਾ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤਾਈਂ ਹਰ ਵੀਰਵਾਰ ਨੂੰ ਅਪਡੇਟ ਟਰੱਕਿੰਗ ਪ੍ਰੋਗਰਾਮ ਹੁੰਦਾ। ਰਮਨ ਭਾਜੀ, ਰਾਜਕਨਵੀਰ ਸਿੰਘ ਤੇ ਮੈਂ ਤਿੰਨੇ ਜਣੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਹੁੰਦੇ ਆ। ਤੇ ਸਾਡਾ ਟੈਲੀਫੋਨ ਨੰਬਰ ਹੈਗਾ 408 272 5200 ਜੀ 4082725200। ਸੋ ਤੇ ਥੋੜਾ ਕੋਸ਼ਿਸ਼ ਕਰਿਆ ਕਰੋ ਵੀ ਕਾਲ ਪਹਿਲਾਂ ਕਰ ਲਓ। ਜਦੋਂ ਐਂਡ ਤੇ ਕਾਲਸ ਆ ਜਾਂਦੀਆਂ ਫਿਰ ਸਾਡਾ ਜਿਹੜੇ ਦੂਜੇ ਪ੍ਰੋਗਰਾਮ ਆ ਉਹ ਡਿਲੇ ਹੋ ਜਾਂਦੇ ਆ, ਤੇ ਆਪਾਂ ਫਿਰ ਰੇਡੀਓ ਸਟੇਸ਼ਨ ਆ ਕਿਉਂਕਿ ਆਪਾਂ ਡਿਲੇ ਨਹੀਂ ਕਰਨਾ ਚਾਹੁੰਦੇ ਹੈਗੇ। ਜੀ ਸੋ ਬਿਲਕੁਲ ਲਾਈਨਸ ਓਪਨ ਨੇ ਰਾਈਟ ਨਾਓ 4082725200। ਉਹ ਜੇ ਦੇਖਿਆ ਜਾਵੇ ਹਰਜੋਤ ਜੀ, ਰਮਨ ਜੀ, ਵੀ ਗੱਲ ਇਹ ਆ ਵੀ ਜਿਹੜੇ ਚੋਰ ਆ ਉਹ ਨਵੇਂ ਤੋਂ ਨਵਾਂ ਰਾਹ ਜਿਹੜਾ ਉਹ ਲੱਭੀ ਜਾਂਦੇ ਆ। ਕਦੀ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਠੱਗਣਾ, ਕਦੀ ਕਿਸੇ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜਾ ਉਹ ਠੱਗਣਾ। ਅੱਗੇ ਜਿਹੜਾ ਬੰਦਾ ਬੇਫਿਕਰੀ ਜਿਹਦੇ ਨਾਲ ਕੰਮ ਵੀ ਕਰੀ ਜਾਂਦਾ ਸੀ ਵੀ ਚੱਲ ਕੋਈ ਨਹੀਂ ਇੱਥੇ ਕਿਹੜਾ ਕੁਛ ਹੋਣਾ ਆ, ਹੁਣ ਉਹਨੂੰ ਚੌਂਚ ਫੇਰ ਕੋਈ ਜ਼ਿਆਦਾ ਹੀ ਸੁਚੇਤ ਸਤਰਕ ਵੀ ਰਹਿਣਾ ਚਾਹੀਦਾ। ਚਲੋ ਜ਼ਮਾਨਾ ਵੀ ਇਦਾਂ ਦਾ ਹੋ ਗਿਆ ਆ, ਪਰ ਨਵੇਂ ਤੋਂ ਨਵੇਂ ਤਰ੍ਹਾਂ ਦਾ ਜਿਹੜਾ ਸਕੈਮ ਆ ਤੁਰਿਆ ਹੀ ਆਉਂਦਾ। ਬਿਲਕੁਲ ਰਾਜਕਰਨ, ਇਹ ਜਿਹੜੀ ਚੀਜ਼ ਆ ਜਦੋਂ ਪਹਿਲਾਂ ਸ਼ੁਰੂ ਹੋਈ ਸੀ, ਜਿਹੜਾ MCS 150 ਫਾਰਮ ਸੀਗਾ ਉਹ ਵੈਸੇ ਹੀ ਅਪਡੇਟ ਹੋ ਜਾਂਦਾ ਸੀਗਾ ਵਿਦਆਊਟ ਐਨੀ ਇਨਫੋਰਮੇਸ਼ਨ। ਹੁਣ ਉਸ ਤੋਂ ਬਾਅਦ FMCSA ਨੇ ਚੁੱਪਚਾਪ ਇੱਥੇ ਜਦੋਂ ਇਹ ਗੱਲ ਦਾ ਪਤਾ ਲੱਗਾ, ਉਹਨਾਂ ਨੇ ਲਾਇਸੈਂਸ ਰਿਕੁਆਇਰਡ ਕਰਤਾ ਕਿ ਲਾਇਸੈਂਸ ਦੀ ਕਾਪੀ ਨਾਲ ਚਾਹੀਦੀ ਆ ਉਹਨੂੰ ਚੇਂਜ ਕਰਨ ਨੂੰ। ਤੇ ਜਿਹੜੇ ਫਰਾਡਸਟਰ ਸੀ ਉਹਨਾਂ ਨੇ ਵੀ ਰਾਈਟ ਵੇ ਫਿਰ ਉਦੋਂ ਹੀ ਉਹਨਾਂ ਨੇ ਲਾਇਸੈਂਸ ਮੰਗਣਾ ਸ਼ੁਰੂ ਕਰ ਦਿੱਤਾ ਉਹਨਾਂ ਦੇ ਕੋਲੋਂ, ਕੰਪਨੀ ਓਨਰ ਕੋਲੋਂ, ਫॉर द ਲੋਡ ਐਕਸੈਪਟੈਂਸ। ਸੋ FMCSA ਨੇ ਇਹ ਚੀਜ਼ ਕਹੀ ਹੈਗੀ ਆ। ਔਰ ਹੁਣ ਜਿਹੜਾ ਇੱਕ ਹੋਰ ਸਟੈਪ ਲਿਆ ਜਾ ਰਿਹਾ ਹੈਗਾ ਕਿ ਜਦੋਂ ਤੁਸੀਂ ਆਪਣਾ USDOT ਨੰਬਰ ਲੈਣੇ ਹੈਗੇ ਆ, ਹੁਣ ਤੁਹਾਨੂੰ ਪ੍ਰੂਫ ਆਫ ਰੈਜ਼ੀਡੈਂਸ ਜਾਂ ਪ੍ਰੂਫ ਆਫ ਬਿਜ਼ਨਸ ਦਾ ਐਡਰੈਸ ਜਿਹੜਾ ਉਹ ਦੇਣਾ ਪੈਣਾ। ਅੱਗੇ ਬਹੁਤ ਵਾਰੀ ਆਪਾਂ ਇਹ ਸੁਣਿਆ ਸੀਗਾ ਕਿ ਜਦੋਂ ਲੋਕੀ ਚੈੱਕ ਕਰਦੇ ਆ ਤੇ ਉਹ ਜਿਹੜਾ ਐਡਰੈਸ ਹੁੰਦਾ ਉਹ ਕਿਸੇ PO ਬਾਕਸ ਦਾ ਹੁੰਦਾ, ਤੇ ਕਦੀ ਕਿਸੇ ਦਾ ਹੁੰਦਾ, ਕਦੀ ਕਿਸੇ ਥਾਂ ਦਾ ਹੁੰਦਾ। ਸੋ ਹੁਣ ਇੱਕ ਜਿਹੜੀ ਹੋਰ ਨੈਕਸਟ ਸਟੈਪ ਹੈਗਾ ਉਹ ਇਹ ਹੈਗਾ ਕਿ ਜਦੋਂ ਨਵਾਂ USDOT ਨੰਬਰ ਖੁੱਲੂਗਾ ਉਹਦੇ ਨਾਲ ਪ੍ਰੂਫ ਆਫ ਐਡਰੈਸ ਜਿਹੜਾ ਆ ਉਹ ਨਾਲ ਦੇਣਾ ਪਊਗਾ ਕਿ ਇਹ PO ਬਾਕਸ ਜਾਂ ਐਵੇਂ ਕਿਸੇ ਹੋਰ ਹੀ ਜਗ੍ਹਾ ਦਾ ਐਡਰੈਸ ਨਹੀਂ ਦਿੱਤਾ ਹੈਗਾ, ਇਹ ਇੱਕ ਲੈਜਿਟ ਬਿਜ਼ਨਸ ਐਡਰੈਸ ਹੈਗਾ। ਸੋ ਕਾਫੀ ਚੀਜ਼ਾਂ ਦੇਖੋ, ਜਿਹੜੀਆਂ ਚੀਜ਼ਾਂ ਆਪਾਂ ਕਹਿੰਦੇ ਨਾ ਕਿ ਬਾਅਦ ਵਿੱਚ ਆਪਾਂ ਨੂੰ ਤੰਗੀ ਹੋਣੀ ਸ਼ੁਰੂ ਹੋ ਜਾਂਦੀ, ਉਹ ਤੰਗੀ ਨਹੀਂ, ਉਹ ਐਕਚੁਅਲੀ ਥੋੜ੍ਹੀਆਂ ਜਿਹੀਆਂ ਸਟ੍ਰਿਕਟਨੈਸ ਇਸੇ ਕਰਕੇ ਹੁੰਦੀਆਂ ਕਿਉਂਕਿ ਇੱਦਾਂ ਦੇ ਫਰਾਡਸ ਨੂੰ, ਇੱਦਾਂ ਦੀਆਂ ਚੀਜ਼ਾਂ ਨੂੰ ਰੋਕਣ ਵਾਸਤੇ। ਸੋ ਯੂਜ਼ਲੀ ਪਹਿਲਾਂ ਸਿੰਪਲ ਪ੍ਰੋਸੈਸ ਹੁੰਦੇ ਸੀਗੇ, ਬੜੀਆਂ ਚੀਜ਼ਾਂ ਸਿੰਪਲ ਹੁੰਦੀਆਂ ਸੀ। ਅੱਜ ਤੋਂ ਜਦੋਂ ਦੀ ਅਸੀਂ ਗੱਲ ਕਰਦੇ ਹਾਂ 25-30 ਸਾਲ ਪਹਿਲਾਂ ਦੀ ਗੱਲਾਂ ਕਰਦੇ ਇੱਥੇ ਅਮਰੀਕਾ 'ਚ, ਬੜੀਆਂ ਚੀਜ਼ਾਂ ਸਿੰਪਲ ਹੁੰਦੀਆਂ ਸੀ। ਦਿਨ ਪਰ ਦਿਨ ਇਹ ਜਿਹੜੀਆਂ ਫਰਾਡਸਟਰ ਆ ਰਹੇ ਆ, ਜਾਂ ਹੁਣ ਤਾਂ ਜਿਹੜੇ ਆਨਲਾਈਨ ਫਰਾਡ ਹੋਣ ਲੱਗ ਗਏ, ਉਹਦਾ ਤਾਂ ਤੁਹਾਨੂੰ ਈਵਨ ਭਰਮ ਕਿ ਤੁਹਾਡੇ ਨਾਲ ਕੁਝ ਹੋ ਰਿਹਾ, ਤੁਸੀਂ ਮਤਲਬ ਕਿ ਖਾਮ-ਖਾ ਦੇ ਵਿੱਚ ਹੀ ਜਿਹੜਾ ਆ ਉਹ ਅੜ ਜਾਂਦੇ ਆ। ਔਰ ਇੱਕ ਚੀਜ਼ ਹੋਰ ਵੀ ਰਾਜਕਰਨ ਮੈਂ ਦੱਸ ਦਿਆਂ, ਜਿਹੜੀ ਰੀਸੈਂਟਲੀ ਸੁਣਨ 'ਚ ਆ ਰਹੀ ਆ ਔਰ ਸਾਨੂੰ ਨੈਪਟਾ ਦੇ ਵਿੱਚ ਵੀ ਕਾਲਸ ਆਉਂਦੀਆਂ ਹੈਗੀਆਂ ਕਿ ਕੰਪਨੀ ਬਾਏ ਕਰਨ ਦੀਆਂ ਗੱਲਾਂ ਬਹੁਤ ਹੁੰਦੀਆਂ ਆ, ਔਰ ਉਹ ਜਿਹੜਾ ਆ ਓਵਰਸੀਜ਼ ਬਾਹਰੋਂ ਲੋਕੀ ਕੰਪਨੀ ਬਾਏ ਕਰ ਰਹੇ ਆ ਤੁਹਾਡੀ। ਸੋ ਉਹ ਵੀ ਇੱਕ ਜਿਹੜੀ ਆ ਪ੍ਰੋਬਲਮ ਹੈਗੀ ਆ। ਜੇ ਤੁਸੀਂ ਕਿਸੇ ਨੂੰ ਕੰਪਨੀ ਵੇਚਦੇ ਆ ਜਾਂ ਤੁਹਾਡੀ ਕੋਈ ਕੰਪਨੀ ਬਾਹਰ ਇਨਫੋਰਮੇਸ਼ਨ ਜਾਂਦੀ ਆ, ਉਹ ਤੁਹਾਡੀ ਕੰਪਨੀ ਦੇ ਨਾਂ ਤੇ ਕਈ ਕੁਛ ਕਰ ਜਾਂਦੇ ਆ। ਜੇ ਤੁਸੀਂ ਕੰਪਨੀ ਵੇਚਦੇ ਵੀ ਆ ਕਿਸੇ ਨੂੰ ਤਾਂ ਉਹ ਵੀ ਬਹੁਤ ਵੱਡੀ ਇਸ਼ੂ ਖੜਾ ਹੋ ਸਕਦਾ ਹੈ ਬਾਅਦ ਦੇ ਵਿੱਚ, ਕਿਉਂਕਿ ਕਈ ਵਾਰੀ ਆਪਾਂ ਕੰਪਨੀ ਵੇਚ ਦਿੰਦੇ, ਇਨਫੋਰਮੇਸ਼ਨ ਪੂਰੀ ਟ੍ਰਾਂਸਫਰ ਨਹੀਂ ਹੁੰਦੀ ਜਾਂ ਨਹੀਂ ਕਰਦੇ, ਤੇ ਮੀਨ ਟਾਈਮ ਜਿੰਨੀ ਦੇਰ ਤੱਕ ਤੁਹਾਡੀ ਇਨਫੋਰਮੇਸ਼ਨ ਸਾਰੀ ਟ੍ਰਾਂਸਫਰ ਨਹੀਂ ਹੁੰਦੀ, ਸਾਰਾ ਕੁਝ ਨਹੀਂ ਹੁੰਦਾ, ਉਨੀ ਦੇਰ ਤੱਕ ਅਗਲਾ ਬੰਦਾ ਜਿਹੜਾ ਉੱਤੇ ਫਰਾਡ ਕਰ ਜਾਂਦਾ ਹੈ ਜਿੰਨਾ ਵੀ ਉਹਨੇ ਕਰਨਾ ਹੁੰਦਾ। ਸੋ ਇਹ ਵੀ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਆਪਾਂ ਨੂੰ
ਕਾਲਸ ਵੀ ਆਉਂਦੀਆਂ ਬਾਹਰੋਂ ਆਪਣੇ, ਔਰ ਖਾਸ ਕਰਕੇ ਆਪਾਂ ਗੱਲ ਕਰਦੇ ਕਿ ਆਪਾਂ ਨੂੰ ਇੰਡੀਆ ਤੋਂ ਕਾਲਸ ਆਉਂਦੀਆਂ ਕਿ ਅਸੀਂ ਟਰੱਕਿੰਗ ਕੰਪਨੀ ਖੋਲੀ ਨਾ, ਸਾਡੀ ਹੈਲਪ ਕਰੋ ਉੱਥੇ। ਤੇ ਉਹ ਉਹਨਾਂ ਨੂੰ ਸਾਫ਼ ਕਹੀਦਾ ਵੀ ਟਰੱਕਿੰਗ ਕੰਪਨੀ ਤਾਂ ਤੁਸੀਂ ਵਿਦਆਊਟ ਟਰੱਕ ਜਾਂ ਵਿਦਆਊਟ ਇੰਸ਼ੋਰੈਂਸ ਤਾਂ ਇੱਥੇ ਕਰ ਹੀ ਨਹੀਂ ਸਕਦੇ। ਨਹੀਂ ਨਹੀਂ ਜੀ, ਸਾਡੇ ਉੱਤੇ ਬੰਦੇ ਹੈਗੇ ਆ, ਉਹਨਾਂ ਨੇ ਕਿਹਾ ਉਹ ਕਰ ਸਕਦੇ ਹੈਗੇ। ਸੋ ਇਹ ਚੀਜ਼ਾਂ ਜਿਹੜੀਆਂ ਇਹ ਕਾਮਨ ਹੋ ਰਹੀਆਂ ਹੁਣ। ਸੋ ਇੱਥੇ ਥੋੜਾ ਜਿਹਾ ਜਿਹੜਾ ਧਿਆਨ ਜੀ। ਸੋ ਬਿਲਕੁਲ, ਜਦੋਂ ਤੁਸੀਂ ਕੰਪਨੀ ਕਿਸੇ ਦੀ ਬਾਈ ਵੀ ਕਰਦੇ ਆ, ਕੋਸ਼ਿਸ਼ ਕਰੋ ਐਸਕਰੋ ਕੰਪਨੀ ਦੇ ਥਰੂ ਜਾਓ। ਹੋ ਸਕਦਾ ਤੁਹਾਡੇ ਜਿਹੜੀ ਟਰੱਕਿੰਗ ਕੰਪਨੀ ਆ ਜਿਹੜੀ ਬਾਈ ਕਰ ਰਹੇ ਉਹਦੇ ਕੋਈ ਲੀਨ ਹੋਵੇ, ਉਹਦੇ ਤੇ ਕੋਈ ਲੋਨ ਲਿਆ ਹੋਵੇ, ਤੁਹਾਨੂੰ ਪਤਾ ਹੀ ਨਹੀਂ ਹੈ, ਡਿਸਕਲੋਜ਼ ਨਹੀਂ ਕੀਤਾ ਗਿਆ। ਸੋ ਜਿਹੜੀ ਐਸਰੋ ਕੰਪਨੀ ਹੁੰਦੀ ਹੈ ਉਹ ਤੁਹਾਡੇ ਟਾਈਟਲ ਸਾਰੇ ਲੀਨ ਸਾਰਾ ਕੁਝ ਜਿਹੜੀ ਤੁਹਾਡੀ ਪ੍ਰੋਪਰਟੀ ਦੇ ਅਗੇਂਸਟ ਆ ਉਹ ਸਰਚ ਕਰਦੀ ਆ। ਜਿੱਦਾਂ ਤੁਸੀਂ ਗੈਸ ਸਟੇਸ਼ਨ ਜਾਂ ਹੋਰ ਬਿਜ਼ਨੈਸਸ ਖਰੀਦਦੇ, ਈਵਨ ਜਦੋਂ ਤੁਸੀਂ ਘਰ ਖਰੀਦਦੇ ਆ, ਐਸਕਰੋ ਕੰਪਨੀ ਦਾ ਮਤਲਬ ਇਹ ਹੁੰਦਾ ਵੀ ਉਹਨਾਂ ਨੇ ਟਾਈਟਲ ਸਰਚ ਕਰਨੀ ਆ ਸਾਰਾ ਕੁਝ, ਕੋਈ ਲੋਨ ਵਗੈਰਾ ਤਾਂ ਨਹੀਂ, ਸਹੀ ਬੰਦੇ ਓਨਰ ਆ ਜਾਂ ਨਹੀਂ। ਸੋ FMCSA ਨੇ ਜਿਸ ਤਰ੍ਹਾਂ ਰਮਨ ਭਾਜੀ ਹੁਣੀ ਦੱਸਿਆ ਵੀ ਬਹੁਤ ਸਾਰੇ ਮੈਜਰਸ ਲਏ ਆ ਜਿਨ੍ਹਾਂ ਦੇ ਨਾਲ ਇਹ ਜੋ ਫਰਾਡ ਹੋ ਰਿਹਾ DOT ਦਾ ਨੰਬਰ ਚੋਰੀ ਕਰਕੇ, ਤਾਂ ਕਿ ਉਹ ਘਟਿਆ ਜਾ ਸਕੇ। ਇਹਦੇ ਵਿੱਚ ਟੈਂਪਰੇਰੀ ਉਹਨੇ ਡਿਸੇਬਲ ਕਰ ਦਿੱਤਾ ਵੀ ਤੁਸੀਂ US DOT ਪਿਨ ਆਨਲਾਈਨ ਲੈਣ ਤੋਂ, ਕਿਉਂਕਿ ਜ਼ਿਆਦਾ ਫਰਾਡ ਹੋਇਆ ਸੀ। ਸੋ ਡਰਾਈਵਿੰਗ ਲਾਇਸੈਂਸ ਦੀ ਕਾਪੀ ਮੰਗਦੇ ਆ। ਹੁਣ ਇਹ ਵੀ ਮੇਕ ਸ਼ੋਰ ਕਰੋ ਵੀ ਜਿਹਨੂੰ ਤੁਸੀਂ ਡਰਾਈਵਿੰਗ ਲਾਇਸੈਂਸ ਦੇਣਾ ਉਹ ਬਿਲਕੁਲ ਸਹੀ ਆ, ਜਾਂ ਤੁਸੀਂ ਉਹੀ ਆਪਣਾ ਦੇ ਦਿੱਤਾ, ਕਿਉਂਕਿ ਉਹ ਤੁਹਾਡੀ ਸਾਰੀ ਇਨਫੋਰਮੇਸ਼ਨ ਉੱਥੇ ਚਲ ਗਈ ਹੈਗੀ ਆ। ਇਸ ਤੋਂ ਬਿਨਾਂ ਡਿਪਾਰਟਮੈਂਟ ਆਫਿਸ ਆਫ ਇੰਸਪੈਕਟਰ ਜਨਰਲ ਤੇ ਡਿਪਾਰਟਮੈਂਟ ਆਫ ਜਸਟਿਸ ਵੀ ਉਹਨਾਂ ਨੇ ਜਿਹੜੇ ਆ ਇਨਵੋਲਵ ਕੀਤੇ ਆ ਇਸ ਇਸ਼ੂ ਦੇ ਵਿੱਚ। ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਬਹੁਤ ਸਾਰੇ ਉਹ ਇਲੀਗਲ ਤੇ ਅਨਲਾਫੁਲ ਬ੍ਰੋਕਰੇਜ ਦੇ ਉੱਤੇ ਵੀ ਕੰਮ ਕਰ ਰਹੇ ਆ, ਵੀ ਉਹਨਾਂ ਨੂੰ ਕਿਸ ਤਰ੍ਹਾਂ ਰਿਮੂਵ ਕਰਨਾ ਆ। ਪਹਿਲਾਂ ਦੱਸੇ ਚੁੱਕੇ ਆ ਰਮਨ ਹੁਣੀ ਵੀ ਕਿਸ ਤਰ੍ਹਾਂ 3000 ਦੇ ਕਰੀਬ ਜਿਹੜੇ ਅਕਾਊਂਟਸ ਆ ਉਹਨਾਂ ਨੇ ਉਹ ਕਲੋਜ਼ ਵੀ ਕੀਤੇ ਹੈਗੇ। ਬਿਲਕੁਲ। ਤੇ ਇਸ ਉੱਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਆਪਣੇ ਨਾਲ ਕੁਝ ਕਾਲਰ ਵੀ ਜੁੜ ਰਹੇ ਆ। ਕਾਲ ਕਰਨ ਦੇ ਲਈ ਨੰਬਰ 408 272 5200। ਮਨਦੀਪ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮਨਦੀਪ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਸਰ ਇੱਕ ਸਕੈਮ ਸ਼ੇਅਰ ਕਰਨਾ ਸੀਗਾ, ਮੇਰੇ ਨਾਲ ਚੱਲ ਰਿਹਾ ਇਹ ਲਾਸਟ ਥਰਸਡੇ ਦਾ। ਮੇਰਾ ਫੋਨ ਨੰਬਰ ਹੈਕ ਕਰਕੇ ਵੱਖ-ਵੱਖ ਲੋਕਾਂ ਨੂੰ ਕਾਲਾਂ ਹੀ ਆ ਰਹੀਆਂ। ਉਹ ਕਹਿੰਦੇ ਮਿਸ ਕਾਲ ਆ ਰਹੀ ਆ ਤੇ ਕਾਲਰ ਰਨ ਕਰ ਰਿਹਾ ਮੇਰੀ। ਮੈਂ 2 ਦੇ ਪਿਕਅਪ ਕਰਕੇ ਗੱਲ ਵੀ ਕੀਤੀ ਹੈਗੀ ਆ। ਇੱਕ ਬੰਦਾ ਫਰਿਜ ਹੁੰਦਾ ਆਪਣਾ ਪੰਜਾਬੀ ਸੀਗਾ, ਇੱਕ ਯੂਨੀਅਨ ਸਿਟੀ ਤੋਂ। ਉਹ ਕਹਿੰਦੇ ਸਾਡੀ ਤੁਹਾਨੂੰ ਕਾਲ ਆ ਰਹੀ ਹੈ ਤੁਹਾਡੀ। ਮੈਂ ਕਿਸੇ ਨੇ ਕਾਲ ਨਹੀਂ ਕਰ ਰਿਹਾ। ਬਾਕੀ ਤਾਂ ਮੈਂ ਕਾਲਾਂ ਅਟੈਂਡ ਕੀਤੀਆਂ। ਵੈਸੇ ਕਿਸੇ ਨੂੰ ਜਾਣਕਾਰੀ ਹੋਵੇ ਤਾਂ ਕੀ ਚੱਲ ਰਿਹਾ ਇਹਦੇ ਬਾਰੇ ਕੋਈ ਦੱਸਿਓ ਜੀ। ਸੋ ਤੁਹਾਡੇ ਵੱਲੋਂ ਕਿਹਨਾਂ ਨੂੰ ਕਾਲਾਂ ਕੀਤੀਆਂ ਜਾ ਰਹੀਆਂ? ਰਿਸ਼ਤੇਦਾਰਾਂ ਨੂੰ ਜਾਂ ਫਰੈਂਡਾਂ ਨੂੰ? ਇਹ ਸਕੈਮ ਪੁਰਾਣਾ ਹੈ ਭਾਜੀ। ਇਹ ਅੱਜ ਕੱਲ ਇੱਕ ਸੌਫਟਵੇਅਰ ਪ੍ਰੋਗਰਾਮ ਆ, ਉਹਦੇ ਨਾਲ ਤੁਹਾਡਾ ਚੋਰੀ ਕਰ ਲੈਂਦੇ ਉਹ ਜਿੰਨੇ ਵੀ ਤੁਹਾਡੇ ਫੋਨ ਦੇ ਵਿੱਚ ਜਿੰਨੇ ਤੁਹਾਡੇ ਕੰਟੈਕਟਸ ਹੈਗੇ ਆ। ਫਿਰ ਉਹ ਜਿਹੜਾ ਫੋਨ ਆ, ਇੱਕ ਅੱਜ ਕੱਲ ਗੂਗਲ ਫੋਨ ਜਾਂ ਉਹ ਮਿਲ ਜਾਂਦੇ, ਉਹ ਤੋਂ ਜਦੋਂ ਕਾਲ ਕਰਦਾ ਹੈ ਨਾ, ਉਹ ਬੰਦਾ ਇਦਾਂ ਹੀ ਲੱਗਦਾ ਵੀ ਤੁਸੀਂ ਕਾਲ ਕਰ ਰਹੇ, ਕਿਉਂਕਿ ਤੁਹਾਡਾ ਹੀ ਨਾਮ ਉੱਤੇ ਆ ਰਿਹਾ। ਇਹ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ। ਲੋਕਾਂ ਤੋਂ ਤਾਂ ਉਹਨੇ ਇਦਾਂ ਵੀ ਕਹਿਤਾ ਵੀ ਤੁਹਾਡਾ ਹਸਬੈਂਡ ਅਰੈਸਟ ਹੋ ਗਿਆ ਤੇ ਤੁਸੀਂ ਇਮੀਡੀਏਟਲੀ ਪੈਸੇ ਭੇਜੋ। ਉਹ ਕੁਦਰਤੀ ਜਦੋਂ ਬਾਅਦ ਚ ਉਹਨੇ ਚੈੱਕ ਕਰ ਲਿਆ ਵੀ ਉਹ ਤਾਂ ਬਾਹਰ ਹੀ ਸੀ। ਸੋ ਇਹ ਸਕੈਮ ਕਾਫੀ ਚਿਰ ਤੋਂ ਚੱਲਦਾ, ਪਰ ਇਹ ਬੜਾ ਕੇਅਰਫੁਲ ਹੋਣ ਦੀ ਜ਼ਰੂਰਤ ਹੈ। ਇਹ ਆ ਵੀ ਜੇ ਰਿਸ਼ਤੇਦਾਰ ਨੂੰ ਆਉਂਦੀ ਹੈ ਤਾਂ ਉਹਦੇ ਨਾਲ ਗੱਲ ਹੀ ਕਰਕੇ ਤੁਸੀਂ ਦੇਖ ਸਕਦੇ ਆ। ਚਲੋ ਆਲਦੋ ਆਪਣੇ ਪ੍ਰੋਗਰਾਮ ਦੇ ਨਾਲ ਅੱਜ ਦੇ ਨਾਲ ਇਹ ਸੰਬੰਧਿਤ ਨਹੀਂ ਆ। ਆਪਾਂ ਆਉਣ ਵਾਲੇ ਸਮੇਂ 'ਚ ਕਿਸੇ ਦਿਨ ਹੋਰ ਵੀ ਸਕੈਮਸ ਦੇ ਉੱਤੇ ਵੈਸੇ ਇੱਕ ਜਨਰਲ ਜਾਣਕਾਰੀ ਲੈ ਕੇ ਜਿਹੜਾ ਹਾਜ਼ਰ ਹੋਵਾਂਗੇ। ਤੇ ਅੱਜ ਵਾਲੇ ਪ੍ਰੋਗਰਾਮ 'ਚ ਆਪਾਂ ਟਰੱਕਿੰਗ ਨਾਲ ਰਿਲੇਟਡ ਜਿਹੜੇ ਕੋਈ ਵੀ ਸਕੈਮ ਆ ਜਾਂ ਇਸ਼ੂ ਆ ਉਹ ਹੀ, ਜਾਂ ਕੋਈ ਤੁਹਾਡਾ ਸਵਾਲ ਹੈਗਾ ਟਰੱਕਿੰਗ ਬਾਰੇ ਪੁੱਛਣਾ ਚਾਹੁੰਦੇ ਆ, ਕੋਈ ਵਿਚਾਰ ਤੁਸੀਂ ਸ਼ੇਅਰ ਕਰਨੇ ਆ, ਤਾਂ ਉਹ ਤੁਸੀਂ ਜ਼ਰੂਰ ਕਰ ਸਕਦੇ ਆ। ਨੰਬਰ 408 272 5200। ਤੇ ਰਮਨ ਜੀ, ਸਪੌਟ ਰੇਟਸ ਕਿੱਦਾਂ ਆ? ਹਾਹਾਕਾਰ ਟਰੱਕਿੰਗ ਇੰਡਸਟਰੀ ਦੇ ਵਿੱਚ ਚਿਰ ਦੀ ਚੱਲ ਰਹੀ ਆ। ਕਿੱਦਾਂ ਇੰਡਸਟਰੀ ਰਿਵਾਈਵ ਹੋ ਰਹੀ ਆ? ਲਾਈਕ ਰੌਕ ਬਾਟਮ ਤੋਂ ਬਾਅਦ 'ਚ ਤਾਂ ਨੂੰ ਤੁਰੇ ਆ ਜਾਂ ਅਜੇ ਹੋਰ ਥੱਲੇ ਜਾਣ ਦੀ ਸੰਭਾਵਨਾ ਹੈ? ਨਹੀਂ, ਬਿਲਕੁਲ ਜੀ। ਇੰਡਸਟਰੀ ਦੇ ਵਿੱਚ ਇਸ ਵੇਲੇ ਥੋੜੀ ਜਿਹੀ ਪੋਜ਼ੀਟਿਵ ਨਿਊਜ਼ ਹੈਗੀ ਆ ਕਿ ਜਿਹੜੇ ਰੇਟਸ ਹੈਗੇ ਆ, ਸ਼ਾਇਦ ਲੱਗਦਾ ਹੈ ਕਿ ਜਿੱਦਾਂ ਬਾਟਮ ਹਿੱਟ ਹੋ ਗਿਆ ਹੈਗਾ। ਜਿਹੜੇ ਸਪਾਟ ਰੇਟਸ ਹੈਗੇ ਆ ਉਹ ਬੈਟਰ ਹੋਏ ਆ ਥੋੜੇ। ਇਹਨੇ ਨਹੀਂ ਬੈਟਰ ਹੋਏ ਕਿ ਜਿੰਨੇ ਚਾਹੀਦੇ ਹੈਗੇ ਆ, ਪਰ ਡੈਫੀਨੇਟਲੀ ਥੋੜੇ ਜਿਹੇ ਬੈਟਰ ਹੋਏ ਆ। ਪਰ ਉਹਦੇ ਨਾਲ ਜਿਹੜੇ ਸਿਚੁਏਸ਼ਨਸ ਹੈਗੀਆਂ ਉਹ ਵੀ ਖੜੀਆਂ ਹੋ ਰਹੀਆਂ ਕਿ ਜਿਹੜਾ ਡੀਜ਼ਲ ਦੀ ਪ੍ਰਾਈਸਿੰਗ ਹੈਗੀ ਆ ਉਹ ਪਿਛਲੇ ਵੀਕਸ ਦੇ ਵਿੱਚ ਕੋਈ 20-25 ਸੈਂਟ ਦੇ ਤਕਰੀਬਨ ਜਿਹੜੀ ਆ ਉਹ ਵੱਧ ਗਈ ਹੈਗੀ ਪਰ ਗੈਲਨ ਦੇ ਪਿੱਛੇ। ਡੈਫੀਨੇਟਲੀ ਜਿਹੜੇ ਲੋਕੀ ਫਿਊਲ ਸਰਚਾਰਜ ਜਿਨ੍ਹਾਂ ਨੂੰ ਮਿਲਦਾ ਹੈਗਾ ਉਹਨਾਂ ਦੇ ਲਈ ਓਕੇ ਹੈਗਾ, ਕਿਉਂਕਿ ਉਹਨਾਂ ਦਾ ਫਿਊਲ ਸਰਚਾਰਜ ਵੱਧ ਜਾਂਦਾ ਓਨਾ ਹੀ।
ਪਰ ਜਿੱਥੇ ਕਹੀਏ ਆਪਾਂ ਜੇ ਇੰਡਸਟਰੀ ਦਾ ਕਹੀਏ ਤਾਂ ਇੰਡਸਟਰੀ ਦਾ ਡੈਫੀਨੇਟਲੀ ਲੱਗ ਰਿਹਾ ਹੈਗਾ ਕਿ ਪ੍ਰਾਈਸਿਸ ਜਿਹੜੀਆਂ ਹੈਗੀਆਂ ਸਪੌਟ ਪ੍ਰਾਈਸਿਸ ਹੈਗੀਆਂ ਉਹ ਬਾਟਮ ਹੋ ਚੁੱਕੀਆਂ। ਇਸ ਤੋਂ ਹੋਰ ਥੱਲੇ ਜਾਣ ਦਾ ਮੇਰੇ ਖਿਆਲ ਸਵਾਲ ਨਹੀਂ ਪੈਦਾ ਹੁੰਦਾ। ਪਰ ਜੇ ਇਸ ਤੋਂ ਥੋੜ੍ਹੀਆਂ ਜਿਹੀਆਂ ਉੱਪਰ ਆਉਂਦੀਆਂ ਵੀ ਆ ਤੇ ਕਾਸਟ ਆਫ ਆਪਰੇਸ਼ਨ ਜਿਹੜੀ ਆ ਉਹ ਬਹੁਤ ਸਿਗਨੀਫਿਕੈਂਟਲੀ ਹਾਈ ਜਾ ਰਹੀ ਹੈਗੀ ਆ। ਇਕੁਇਪਮੈਂਟ ਪ੍ਰਾਈਸਿੰਗ ਦੀ ਜੇ ਗੱਲ ਕਰੀਏ ਤੇ ਇਕੁਇਪਮੈਂਟ ਪ੍ਰਾਈਸਿੰਗ ਵੀ ਜਿਹੜੀ ਆ ਉਹ ਥੱਲੇ ਨਹੀਂ ਆ ਰਹੀ ਹੈਗੀ। ਜਿੰਨੀ ਕਾਸਟ ਅੱਜ ਤੋਂ 2 ਸਾਲ ਪਹਿਲਾਂ ਸੀ ਇਕੁਇਪਮੈਂਟ ਦੀ ਉਹ ਤੋਂ ਥੱਲੇ ਨਹੀਂ ਆ ਰਹੀ ਹੈਗੀ। ਕਾਸਟ ਵੀ ਬਹੁਤ ਜ਼ਿਆਦਾ ਵੱਧ ਰਹੀ ਹੈ। ਟਾਇਰਾਂ ਦੀ ਪ੍ਰਾਈਸਿਸ ਸਿਗਨੀਫਿਕੈਂਟਲੀ ਵੱਧ ਰਹੀ ਹੈਗੀ ਆ, ਫਿਊਲ ਦੀਆਂ ਵੱਧ ਰਹੀਆਂ। ਸੋ ਕਾਸਟ ਜਿਹੜੀਆਂ ਹੈਗੀਆਂ, ਬਾਕੀ ਤੁਹਾਡਾ ਜਿਹੜੀ ਇੰਪਲੋਈ ਕਾਸਟ ਹੈਗੀ, ਡਰਾਈਵਰ ਕਾਸਟ ਹੈਗੀ ਆ, ਉਹ ਕਿਹੜੀ ਚੀਜ਼, ਹੁਣ ਮਸਲਾ ਇਹ ਹੈ ਕਿ ਤੁਸੀਂ ਇਸ ਵੇਲੇ ਕਿਹੜੀ ਚੀਜ਼ ਨੂੰ ਇਫੈਕਟਿਵਲੀ ਕੰਟਰੋਲ ਕਰ ਸਕਦੇ ਆ। ਸੋ ਜੇ ਤੁਸੀਂ ਇਫੈਕਟਿਵਲੀ ਚੀਜ਼ਾਂ ਨੂੰ ਕੰਟਰੋਲ ਕਰ ਸਕਦੇ ਆ, ਪ੍ਰਾਈਸ ਕੰਟਰੋਲ ਕਰ ਆਪਣੀ ਕਾਸਟ ਕੰਟਰੋਲ ਕਰ ਸਕਦੇ ਆ ਤੇ ਡੈਫੀਨੇਟਲੀ ਜਿਹੜਾ ਸਮਾਂ ਹੈਗਾ ਮੇਰੇ ਖਿਆਲ ਬਾਟਮ ਲੱਗ ਚੁੱਕਾ ਹੈਗਾ। ਔਰ ਇਸ ਤੋਂ ਬਾਅਦ ਜਿਹੜੀ ਆ ਹੁਣ ਪੋਜ਼ਿਟਿਵ ਜਿਹੜੀ ਨਿਊਜ਼ ਹੈਗੀ ਆ ਉਹ ਆਉਣ ਦੀਆਂ ਆਸ ਹੈਗੀ ਆ, ਕਿਉਂਕਿ ਇੰਡਸਟਰੀ ਦੇ ਵਿੱਚ ਕਪੈਸਿਟੀ ਕਰੰਚ ਵੀ ਹੋਇਆ ਹੈਗਾ ਥੋੜਾ ਜਿਹਾ, ਪਰ ਉਹਨਾਂ ਨਹੀਂ ਜਿੰਨਾ ਆਪਾਂ ਚਾਹੁੰਦੇ ਆ ਕਿ ਉਹਨਾਂ ਹੋ ਜਾਵੇ, ਪਰ ਉਹਨਾਂ ਨਹੀਂ ਹੈਗਾ। ਪਰ ਡੈਫੀਨੇਟਲੀ ਜਿਹੜੀਆਂ ਚੀਜ਼ਾਂ ਹੈਗੀਆਂ ਥੋੜੀਆਂ ਪੋਜ਼ਿਟਿਵ ਹੋ ਰਹੀਆਂ ਹੈਗੀਆਂ। ਕੀ ਲੋਕ ਇੰਡਸਟਰੀ ਨੂੰ ਛੱਡ ਕੇ ਦੂਜੇ ਪਾਸੇ ਵੱਲ ਨੂੰ ਰੁਖ ਕਰ ਲਿਆ ਸੀ? ਕਿਉਂਕਿ ਕਾਫੀ ਡਿਸਹਾਰਟਨਿੰਗ ਸਥਿਤੀ ਪਿਛਲੇ ਕਈ ਮਹੀਨਿਆਂ ਦੀ ਜਿਹੜੀ ਉਹ ਚੱਲ ਰਹੀ ਸੀ। ਕਹਿ ਲਓ ਵੀ ਜਿੱਦਾਂ ਆਪਾਂ ਅਕਸਰ ਪੰਜਾਬੀ 'ਚ ਕਹਿੰਦੇ ਵੀ ਪੱਤੇ ਵਿਕ ਜਾਣੇ, ਉੱਦਾਂ ਦੇ ਹਾਲਾਤ ਵੀ ਲੋਕਾਂ ਦੇ ਬਣੇ ਪਏ ਸੀ। ਬਿਲਕੁਲ ਬਹੁਤ ਜਾਣਿਆਂ ਦੇ ਹੈਗੇ ਇਸ ਵੇਲੇ, ਕਿਉਂਕਿ ਜਿਨ੍ਹਾਂ ਨੇ ਕਾਸਟ ਉਦੋਂ ਬਹੁਤ ਹਾਈ ਪੇ ਕੀਤੀ ਆ ਇਕੁਇਪਮੈਂਟ ਦੀ ਤੇ ਬਹੁਤ ਜ਼ਿਆਦਾ ਜਿਹੜਾ ਮਨੀ ਹੈਗੀ ਆ ਇਨਵੋਲਵ ਹੈਗੀ ਆ, ਉਹਨਾਂ ਦੇ ਲਈ ਜਿਹੜਾ ਇਹਨੂੰ ਕਰ ਪਾਉਣਾ ਉਹ ਔਖਾ ਹੋਇਆ ਪਿਆ ਆ। ਹੋਰ ਤਾਂ ਜਿਹੜੀ ਗੱਲ ਵੈਸੇ ਆਪਾਂ ਕਰੀਏ ਉਹਦਾ ਤਾਂ ਕੋਈ ਏਡਾ ਵੱਡਾ ਖਾਸ ਫਰਕ ਨਹੀਂ ਦਿਖਦਾ, ਪਰ ਜਿਹੜੀਆਂ ਕੰਪਨੀਜ਼ ਨੇ, ਜਿਹੜਿਆਂ ਲੋਕਾਂ ਨੇ ਐਕਸਟੈਂਸਿਵ ਪ੍ਰਾਈਸਿੰਗ ਪੇ ਕੀਤੀ ਹੈ ਇਕੁਇਪਮੈਂਟ ਦੀ, ਜਾਂ ਉਹਨਾਂ ਦੇ ਕੋਲ ਲੋਡਸ ਵਗੈਰਾ ਦਾ ਐਕਸਪੀਰੀਅੰਸ ਨਹੀਂ ਹੈਗਾ ਲੈਣ ਦਾ, ਕਰਨ ਦਾ, ਉਹਨਾਂ ਦੇ ਲਈ ਡੈਫੀਨੇਟਲੀ ਜਿਹੜਾ ਆ ਉਹ ਔਖਾ ਸਮਾਂ, ਔਰ ਉਹਨਾਂ ਦੀ ਹਮੇਸ਼ਾ ਹੀ ਔਖਾ ਸਮਾਂ ਹੁੰਦਾ, ਕਿਉਂਕਿ ਜਿਹੜੇ ਬੰਦੇ ਇਸ ਚੀਜ਼ ਨੂੰ ਮੋਨੀਟਰ ਨਹੀਂ ਕਰ ਸਕਦੇ ਜਾਂ ਇਸ ਚੀਜ਼ ਤੇ ਕਾਬੂ ਨਹੀਂ ਕਰ ਸਕਦੇ, ਉਹਨਾਂ ਦੀ ਪ੍ਰੋਬਲਮ ਹਮੇਸ਼ਾ ਹੀ ਰਹਿੰਦੀ ਆ। ਉਹ ਅੱਜ ਦੀ ਗੱਲ ਨਹੀਂ, ਉਹ ਹਮੇਸ਼ਾ ਦੀ ਗੱਲ। ਜੀ ਬਿਲਕੁਲ। ਸੋ ਇਸ ਤਰ੍ਹਾਂ ਕਈ ਕੰਪਨੀਆਂ ਸ਼ਟਡਾਊਨ ਵੀ ਹੋ ਰਹੀਆਂ। ਜੈਲੋ ਟਰੱਕਿੰਗ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ ਵੀ ਉਹ ਟੋਟਲੀ ਸ਼ਟਡਾਊਨ ਹੋ ਗਈ, ਤੇ ਕਈ ਕੰਪਨੀਆਂ ਦੂਸਰੀਆਂ ਕੰਪਨੀਆਂ ਨੂੰ ਐਕਵਾਇਰ ਵੀ ਕਰ ਰਹੀਆਂ ਹੈਗੀਆਂ। ਕੈਨੇਡਾ ਦੀ ਇੱਕ ਟਰੱਕਿੰਗ ਕੰਪਨੀ ਆ ਟਾਈਟੇਨੀਅਮ ਟਰਾਂਸਪੋਰਟੇਸ਼ਨ ਗਰੁੱਪ, ਉਹਨਾਂ ਨੇ ਅਮਰੀਕਾ ਦੀ ਜਾਰਜੀਆ ਸਟੇਟ ਦੀ ਇੱਕ ਕੰਪਨੀ ਆ ਕ੍ਰੇਨ ਟਰਾਂਸਪੋਰਟ, ਉਹਨੂੰ 53 ਮਿਲੀਅਨ ਦੇ ਵਿੱਚ ਐਕਵਾਇਰ ਕਰ ਲਿਆ ਆ। ਸੋ ਟਾਈਟੇਨੀਅਮ ਜੋ ਬੇਸਡ ਹੈਗੀ ਆ ਬੋਲਟਨ ਓਨਟਾਰੀਓ ਦੇ ਵਿੱਚ, ਉਹਨਾਂ ਨੇ ਸਾਰਾ ਹੀ ਰੀਅਲ ਸਟੇਟ ਜੋ ਕ੍ਰੇਨ ਦੇ ਆਪਰੇਸ਼ਨ ਸੀ, ਹੈੱਡ ਆਫਿਸ ਟਰਮੀਨਲ ਉਹਨਾਂ ਦਾ ਜਾਰਜੀਆ ਦੇ ਵਿੱਚ, ਸੈਟੇਲਾਈਟ ਟਰਮੀਨਲ ਅਲਾਬਾਮਾ ਦੇ ਵਿੱਚ, ਤੇ ਹੋਰ ਜੋ ਸਮਾਨ ਸੀ ਉਹ ਸਾਰਾ ਕੁਝ ਐਕਵਾਇਰ ਕਰ ਲਿਆ ਹੈਗਾ। ਟੈਡ ਡੈਨੀਅਲ ਆ CEO ਟਾਈਟੇਨੀਅਮ ਦੇ, ਤੇ ਉਹਨਾਂ ਨੇ ਇਹ ਕਿਹਾ ਵੀ ਸਾਡੀ ਕੰਪਨੀ ਜਿਹੜੀ ਆ ਸਟਰੋਂਗ ਫਾਊਂਡੇਸ਼ਨ ਦੇ ਨਾਲ ਬਣੀ ਹੋਈ ਆ ਤੇ ਪੂਰੀ ਉੱਤਰੀ ਅਮਰੀਕਾ ਦੇ ਵਿੱਚ ਆਪਾਂ ਗਰੋਥ ਕਰ ਰਹੇ ਆ। ਇਹ ਵੀ ਦੱਸਦੇ ਜਾਈਏ ਵੀ ਟਾਈਟੇਨੀਅਮ ਟਰਾਂਸਪੋਰਟੇਸ਼ਨ ਕੰਪਨੀ ਦੇ ਕੋਲ 800 ਦੇ ਕਰੀਬ ਪਾਵਰ ਯੂਨਿਟ ਆ, 3000 ਟ੍ਰੇਲਰ ਆ, 1100 EMPLOYEES ਆ। ਸਪੈਸ਼ਲਾਈਜ਼ ਕਰਦੇ ਹੋ ਟਰੱਕ ਲੋਡ, ਕ੍ਰਾਸ ਬਾਰਡਰ ਟਰੱਕਿੰਗ ਸਰਵਿਸਿਜ਼, ਫਰੇਟ, ਲੌਜਿਸਟਿਕਸ, ਵੇਅਰ ਹਾਊਸਿੰਗ ਤੇ ਡਿਸਟ੍ਰੀਬਿਊਸ਼ਨ। ਉਹਨਾਂ ਦੇ ਕੋਲ 1000 ਤੋਂ ਵੱਧ ਕਸਟਮਰਸ ਹੈਗੇ ਆ। ਤੇ ਟਾਈਟੇਨੀਅਮ ਟਰਾਂਸਪੋਰਟੇਸ਼ਨ ਗਰੁੱਪ ਦੇ ਕੋਲ 1 ਲੱਖ ਸਕੁਅਰ ਫੁੱਟ ਦੇ ਵੇਅਰ ਹਾਊਸ ਸਪੇਸ ਵੀ ਆ। ਟਾਈਟੇਨੀਅਮ ਟਰਾਂਸਪੋਰਟੇਸ਼ਨ ਗਰੁੱਪ ਨੇ 2011 ਤੋਂ ਲੈ ਕੇ ਹੁਣ ਤੱਕ 12 ਜਿਹੜੀਆਂ ਆ ਐਸੈਟ ਬੇਸਡ ਟਰੱਕਿੰਗ ਐਕੁਜੀਸ਼ਨਸ ਕੀਤੀਆਂ। ਜੀ ਜੀ ਬਿਲਕੁਲ। ਸੋ ਸੋਚੋ ਤੁਸੀਂ ਵੀ ਕੋਈ ਟਰੱਕਿੰਗ ਬਾਰੇ ਤੁਹਾਡੀ ਚਰਚਾ ਆ, ਤੁਸੀਂ ਵਿਚਾਰ ਆ, ਕੋਈ ਸਵਾਲ ਆ, ਤਾਂ ਤੁਸੀਂ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ ਕਾਲ ਕਰ ਸਕਦੇ ਹਾਂ। ਤੇ ਬ੍ਰੇਕ ਲਵਾਂਗੇ। ਬ੍ਰੇਕ ਤੋਂ ਬਾਅਦ ਦੇ ਵਿੱਚ ਆ ਕੇ ਰਮਨ ਜੀ, ਹਰਜੋਤ ਜੀ, ਆਪਾਂ ਗੱਲ ਕਰਾਂਗੇ ਜਿੱਦਾਂ ਤੁਸੀਂ ਕਿਹਾ ਵੀ ਮਾਰਕੀਟ ਦੇ ਵਿੱਚ ਸਥਿਤੀ ਥੋੜ੍ਹੀ ਜਿਹੀ ਪਹਿਲਾਂ ਦੇ ਨਾਲੋਂ ਬਿਹਤਰ ਆ, ਪਰ ਫਿਰ ਵੀ ਜਿਹੜਾ ਮੋੜ ਤੋਂ ਬਚ ਕੇ ਚੱਲਣ ਦੀ ਜ਼ਰੂਰਤ ਹੁੰਦੀ ਆ। ਕਿਹੜੀਆਂ ਪ੍ਰੀਕਾਸ਼ਨਸ, ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖੀਏ ਵੀ ਤੁਸੀਂ ਮਾਰਕੀਟ ਦੇ ਨਾਲ ਉੱਤੇ ਜਾਓ, ਉਸ ਦੇ ਉੱਤੇ ਆਪਾਂ ਚਰਚਾ ਕਰਾਂਗੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ ਜੀ।
ब्रेक तो बाद एक बार फिर आप सबका स्वागत है। श्रोते प्रोग्राम चल रहा है जी इस टाइम अपडेटेड ट्रकिंग। हरजोत सिंह जी स्वागत है जी एक बार फिर। सत श्री अकाल। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। रमन जी आयन ਨੂੰ स्वागत है जी। ਸਤਿ ਸ਼੍ਰੀ ਅਕਾਲ ਜੀ। ਜੀ ਸੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ। ਜਿਨ੍ਹਾਂ ਦੀਆਂ ਲਾਈਨਸ ਡ੍ਰੌਪ ਹੋ ਗਈਆਂ ਬ੍ਰੇਕ ਦੇ ਦੌਰਾਨ ਤਾਂ ਉਹ ਦੁਬਾਰਾ ਕਾਲ ਕਰ ਸਕਦੇ ਹੋ। ਨੰਬਰ ਸਟੂਡੀਓ ਦਾ ਹੈ 408 272 5200 4082725200। ਰਮਨ ਜੀ ਜਿੱਦਾਂ ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀਗੇ ਵੀ ਜਿੱਦਾਂ ਹੁਣ ਕਿਹਾ ਵੀ ਮਾਰਕੀਟ ਥੋੜ੍ਹੇ ਜਿਹੇ ਇੱਦਾਂ ਦੇ ਸਾਈਨ ਸ਼ੋ ਕਰ ਰਹੀ ਆ ਵੀ ਉੱਤੇ ਵੱਲ ਨੂੰ ਜਿਹੜੀ ਹੁਣ ਜਾਣੀ ਸ਼ੁਰੂ ਹੋਊਗੀ ਵੀ ਰੌਕ ਬਾਟਮ ਹੋ ਹਟਿਆ। ਹੁਣ ਜਿਹੜੇ ਇਸ ਟਾਈਮ ਜਿਹੜੇ ਕਸੂਤੀ ਸਥਿਤੀ 'ਚ ਆ ਜਾਂ ਜਿੱਦਾਂ ਵੀ ਆ ਉਹ ਮਾਰਕੀਟ ਦੇ ਨਾਲ ਉੱਤੇ ਜਾਣ ਦੇ ਲਈ ਉਹਨਾਂ ਨੂੰ ਕਿਹੜੀਆਂ ਕੁਛ ਟਿਪਸ ਆ, ਕਿਹੜੀਆਂ ਚੀਜ਼ਾਂ ਦਾ ਜਿਹੜਾ ਉਹ ਵਿਸ਼ੇਸ਼ ਧਿਆਨ ਰੱਖਣ ਦੀ ਵੀ ਨਾਲ ਸ਼ਾਕਿੰਗ ਜਿਹੜੀ ਪ੍ਰੋਬਲਮ ਹੈ ਨਾ ਕਿ ਪ੍ਰੋਬਲਮ ਜਦੋਂ ਮਾਰਕੀਟ ਉੱਪਰ ਨੂੰ ਜਾਂਦੀ ਹੈ ਤੇ ਮਾਰਕੀਟ ਉੱਪਰ ਨੂੰ ਜਾਣ ਦੇ ਨਾਲ ਜਿਹੜੇ ਹੈ ਨਾ ਇਸ਼ੂਜ਼ ਹੋਰ ਵੀ ਖੜੇ ਹੋ ਜਾਂਦੇ ਆ ਕਿਉਂਕਿ ਹਰ ਇੱਕ ਬੰਦਾ ਜਿਹੜਾ ਉਹ ਲੀਨੀਅੰਟ ਹੋ ਜਾਂਦਾ ਹੈ। ਤੇ ਉਸੇ ਚੀਜ਼ ਦੇ ਉੱਤੇ ਅਸੀਂ ਕਹਿੰਦੇ ਵੀ ਲੀਨੀਅੰਸੀ ਜਿਹੜੀ ਹੈ ਨਾ ਉਹ ਤੁਸੀਂ ਹਿਸਾਬ ਨਾਲ ਰੱਖੋ। ਲੀਨੀਅੰਸੀ ਜਿਹੜੀ ਆ ਤੁਸੀਂ ਤਰੀਕੇ ਦੀ ਰੱਖੋ, ਪਰ ਲੇਕਿਨ ਜਿਹੜੀਆਂ ਫਰਾਡ ਔਰ ਜਿਹੜੀਆਂ ਹੋਰ ਚੀਜ਼ਾਂ ਹੈਗੀਆਂ ਕਿਉਂਕਿ ਜਦੋਂ ਮਾਰਕੀਟ ਥੱਲੇ ਨੂੰ ਜਾਂਦੀ ਆ ਉਦੋਂ, ਜਦੋਂ ਮਾਰਕੀਟ ਅਪ ਜਾਂਦੀ ਉਦੋਂ ਦੋਨੋਂ ਵਾਰੀ ਫਰਾਡ ਹੁੰਦੇ ਆ, ਦੋਨੋਂ ਵਾਰੀ ਪ੍ਰੋਬਲਮਸ ਆਉਂਦੀਆਂ। ਠੀਕ ਹੈ। ਸੋ ਇਹ ਪ੍ਰੋਬਲਮ ਜਿਹੜੀਆਂ ਹੈਗੀਆਂ ਇਹ ਉਹ ਹੁੰਦੀਆਂ ਕਿ ਜਿੱਥੇ ਤੁਸੀਂ ਚੀਜ਼ਾਂ ਨੂੰ, ਇਹਨਾਂ ਨੂੰ, ਕੰਮ ਨੂੰ ਤੁਸੀਂ ਧਿਆਨ ਦੇਣਾ, ਇਹਨਾਂ ਨੂੰ ਧਿਆਨ ਦੇਣਾ ਕਿ ਤੁਸੀਂ ਕਿੱਥੇ ਖੜੇ ਆ, ਤੁਸੀਂ ਕੀ ਕਰ ਰਹੇ ਆ ਜਾਂ ਤੁਹਾਡਾ ਜਿਹੜਾ ਇਸ ਵੇਲੇ ਜਿਹੜਾ ਕੰਮ ਹੈਗਾ ਉਹ ਕਿੱਧਰ ਨੂੰ ਜਾ ਰਿਹਾ ਹੈ। ਸੋ ਜ਼ਿਆਦੀ ਜਿਹੜੀ ਚੀਜ਼ ਹੈ ਨਾ ਉਹ ਉਹੀ ਹੁੰਦੀ ਆ ਕਿ ਤੁਸੀਂ ਬੇਸਿਕਲੀ ਮਾਰਕੀਟ ਨੂੰ ਕਿੱਦਾਂ ਦੇਖਦੇ ਆ ਔਰ ਮਾਰਕੀਟ ਨੂੰ ਈਜ਼ੀ ਲੈਣਾ ਜਿਹੜਾ ਹੈ ਨਾ ਇੱਕਦਮ ਹੀ ਈਜ਼ੀ ਲੈ ਲੈਣਾ ਕਿ ਈਜ਼ੀ ਆ ਮਾਰਕੀਟ, ਕੋਈ ਗੱਲ ਨਹੀਂ ਵੀ ਜੋ ਕੁਛ ਹੋ ਰਿਹਾ ਠੀਕ ਆ, ਹੁਣ ਵੱਧ ਗਿਆ ਕੰਮ ਤੇ ਆਪਾਂ ਠੀਕ ਆ। ਪਰ ਪ੍ਰੋਬਲਮ ਉੱਥੇ ਆਉਂਦੀ ਆ ਜਦੋਂ ਅਸੀਂ ਲੀਨੀਅੰਟ ਹੋ ਜਾਂਦੇ ਆ, ਜਦੋਂ ਅਸੀਂ ਧਿਆਨ ਨਹੀਂ ਦਿੰਦੇ। ਸੋ ਮੇਰਾ ਇਹੋ ਹੀ ਆ ਕਿ ਜੇ ਤੁਸੀਂ ਮਾਰਕੀਟ ਦੇ ਵਿੱਚ ਹੈਗੇ ਆ, ਕੰਮ ਕਰ ਰਹੇ ਆ ਤੇ ਲੀਨੀਅੰਸੀ ਜਿਹੜੀ ਆ ਉਹ ਨਾ ਵਰਤਿਓ। ਆਪਣੀ ਡਿਊ ਡਿਲੀਜੈਂਸ ਜਿਹੜੀ ਹੈਗੀ ਆ, ਆਪਣਾ ਕੰਮ ਜਿਹੜਾ ਹੈਗਾ ਉਹਦੇ ਵੱਲ ਧਿਆਨ ਪੂਰਾ ਦਿਓ, ਚੈੱਕ ਪੂਰਾ ਰੱਖੋ ਤੇ ਫਿਰ ਜਿਹੜਾ ਅੱਗੇ ਜੋ ਕੰਮ ਹੈਗਾ ਉਹ ਬੜੇ ਧਿਆਨ ਦੇ ਨਾਲ ਕਰੋ। ਜੀ ਸੋ ਜਦੋਂ ਆਪਾਂ ਰਮਨ ਜੀ ਲੀਨੀਅੰਸੀ ਦੀ ਗੱਲ ਕਰਦੇ ਆ, ਕੁਝ ਤੁਸੀਂ ਐਗਜ਼ਾਮਪਲ ਜਿਹੜੀ ਉਹ ਦੇ ਸਕਦੇ ਆ ਵੀ ਕੋਈ ਹੋਵੇ ਵੀ ਆਪਾਂ ਖਾਸ ਕਰਕੇ ਕਿਹੜੀਆਂ ਗੱਲਾਂ ਤੋਂ ਕੀ ਆਪਾਂ ਆਪਣਾ ਜਿਹੜਾ ਟ੍ਰਿਪ ਕੈਲਕੂਲੇਟਰ ਆ ਉਹ ਨਹੀਂ ਕਰਦੇ ਵੀ ਚੱਲ ਆਪਣਾ ਕੀ ਫਰਕ ਪੈਂਦਾ ਵੀ ਹੁਣ ਤਾਂ ਚੱਲ 4 ਪੈਸੇ ਜੁੜਨ ਲੱਗੇ ਆ ਵੀ ਖਰਚਾ ਜੇ ਉਹ ਉਸ ਪਾਸੇ ਵੱਲ ਨੂੰ ਇੱਦਾਂ ਆ ਵੀ ਐਕਸਪੈਂਡੀਚਰ ਤੇ ਲਾਸ ਉਸ ਨੂੰ ਦੇਖਣਾ ਬੰਦ ਕਰ ਦਿੰਦੇ ਜਾਂ ਹੋਰ ਕਿਹੜੀਆਂ ਚੀਜ਼ਾਂ ਨੂੰ ਅਣਗੌਲਿਆ ਕਰਨਾ ਸ਼ੁਰੂ ਹੋ ਜਾਂਦੇ? ਦੇਖੋ ਅਣਗੌਲਿਆ ਜਿਹੜਾ ਨਾ ਉਹ ਬੜੀਆਂ ਚੀਜ਼ਾਂ ਹੁੰਦੀਆਂ। ਜਿਹੜਾ ਲੋੜ ਦੇ ਪੈਸੇ ਵਧੀਆ ਮਿਲ ਜਾਣੇ ਤੇ ਬ੍ਰੋਕਰ ਨੂੰ ਚੈੱਕ ਨਾ ਕਰਨਾ, ਲੋੜ ਦੇ ਪੈਸੇ ਵਧੀਆ ਮਿਲ ਗਏ ਇਹ ਨਾ ਦੇਖਣਾ ਕੀ ਸਾਡੀ ਕਾਸਟ ਕੀ ਆ। ਹਰ ਚੀਜ਼ ਦੇ ਉੱਤੇ ਜਿਹੜਾ ਧਿਆਨ ਆ, ਕੰਪਲਾਇੰਸ ਜਿਹੜਾ ਇਸ ਵੇਲੇ ਸਾਰਿਆਂ ਨਾਲੋਂ ਵੱਡਾ ਮੁੱਦਾ ਬਣਦਾ ਜਾ ਰਿਹਾ ਆਉਣ ਵਾਲੇ ਸਮੇਂ 'ਚ ਕੰਪਲਾਇੰਸ ਦਾ ਹੈਗਾ। ਅੱਜ ਦੀ ਘੜੀ ਦੇ ਵਿੱਚ ਨਿਊਕਲੀਅਰ ਵਰਡਿਕਟ ਜਿਹੜੇ ਵੱਡੇ ਇੰਸ਼ੋਰੈਂਸ ਦੇ ਵਰਡਿਕਟ ਆ ਉਹ ਸਿਰਫ ਤੇ ਸਿਰਫ ਕੰਪਲਾਇੰਸ ਦੇ ਵਿੱਚ ਨੈਗਲੀਜੈਂਸ ਤੇ ਆ ਰਹੇ ਆ। ਨੈਗਲੀਜੈਂਸ ਹਾਇਰਿੰਗ, ਨੈਗਲੀਜੈਂਸ ਉਹਦੀਆਂ ਜਿਹੜੀਆਂ ਕੰਪਲਾਇੰਸ ਕਰਨੀ ਡਰਾਈਵਰ ਦੀ, ਟਰੱਕ ਦੀ ਜਿਹੜੀ ਆ ਮੇਨਟੇਨੈਂਸ ਆ ਉਹਦੀ ਨੈਗਲੀਜੈਂਸ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਤੁਹਾਨੂੰ ਜਦੋਂ ਤੁਸੀਂ ਬਿਜ਼ਨਸ ਨੂੰ ਗਰੋ ਹੁੰਦਾ, ਬਿਜ਼ਨਸ 'ਚ ਗਰੋਥ ਹੁੰਦੀ ਹੈ ਤੇ ਇਹ ਨੈਗਲੀਜੈਂਸ ਇਹਨਾਂ ਚੀਜ਼ਾਂ 'ਚ ਵਰਤੀ ਜਾਂਦੀ ਆ। ਅੱਜ ਦੀ ਤਰੀਕ 'ਚ ਤਾਂ ਵਰਤੀ ਜਾਂਦੀ ਹੈ ਜੀ ਪੈਸੇ ਨਹੀਂ ਬਣਦੇ, ਕੀ ਕਰੀਏ, ਟਾਇਰ ਛੱਡੋ, ਐਸ ਗੇੜੇ ਨਹੀਂ ਪਾਵਾਂ ਅਗਲੇ ਗੇੜੇ ਪਾ ਲਾਂਗੇ। ਵਟ ਇਫ ਜੇ ਉਹ ਟਾਇਰ ਫਟ ਕੇ ਤੁਹਾਡਾ ਰਾਹ 'ਚ ਕੋਈ ਏਡਾ ਵੱਡਾ ਐਕਸੀਡੈਂਟ ਹੋ ਜਾਂਦਾ ਦੈਨ ਵਟ? ਠੀਕ ਹੈ ਨਾ। ਸੋ ਜਿਹੜੀਆਂ ਚੀਜ਼ਾਂ ਨੈਗਲੀਜੈਂਸ ਇਸ ਵੇਲੇ ਬਿਜ਼ਨਸ ਦੀ ਕਮੀ ਹੋਣ ਕਰਕੇ ਕੀਤੀਆਂ ਜਾਂਦੀਆਂ ਉਹ ਫਿਰ ਜਦੋਂ ਬਿਜ਼ਨਸ ਵੱਧਦਾ ਤੇ ਉਹ ਫਿਰ ਕਾਹਲੀ 'ਚ ਕੀਤੀਆਂ ਜਾਂਦੀਆਂ ਵੀ ਕੰਮ ਵਧਿਆ, ਜਲਦੀ ਟਰੱਕ ਚਲਾ ਲਓ, ਜਲਦੀ ਭਜਾ ਲਓ, ਜਲਦੀ ਡਰਾਈਵਰ ਹਾਇਰ ਕਰ ਲਓ। ਅੱਗੇ ਕਿੰਨੀਆਂ ਨੈਗਲੀਜੈਂਸ ਹੁੰਦੀਆਂ ਸੀ ਜੋ ਡਰਾਈਵਰ ਹਾਇਰ ਹੁੰਦੇ ਸੀਗੇ। ਨੈਗਲੀਜੈਂਸ ਜਿਹੜੀ ਆ ਉਹ ਬਹੁਤ ਤਰ੍ਹਾਂ ਦੀ ਹੁੰਦੀ ਹੈ। ਜੀ ਬਿਲਕੁਲ ਜੀ। ਹਰਜੋਤ ਸਿੰਘ ਜੀ ਸੋ ਬਿਲਕੁਲ ਇਸੇ ਤਰ੍ਹਾਂ ਹੁਣ ਜੇ ਜੈਲੋ ਟਰੱਕਿੰਗ ਦੀ ਗੱਲ ਕਰਦੇ ਜਾਈਏ, ਉਹਨਾਂ ਨੇ ਕੰਪਨੀ ਸ਼ਟ ਡਾਊਨ ਕਰਤੀ ਆ 99 ਸਾਲਾਂ ਬਾਅਦ। ਬਹੁਤ ਵੱਡੀ ਕੰਪਨੀ ਸੀ, 30,000 ਤੋਂ ਵੱਧ ਡਰਾਈਵਰ ਸੀ ਉਹਨਾਂ ਦੇ ਤੇ ਮੋਸਟਲੀ ਟੀਮਸਟਰਸ ਯੂਨੀਅਨ ਦੇ ਮੈਂਬਰ ਸੀ। ਬਹੁਤ ਸਾਰੇ ਲੋਕਾਂ ਨੇ 30 40 ਸਾਲ ਉੱਥੇ ਕੰਮ ਕੀਤਾ ਸੀ। ਉਹਨਾਂ ਨੂੰ ਇਹ ਵੀ ਲੱਗਦਾ ਸੀ ਵੀ ਸਾਨੂੰ ਰਿਟਾਇਰਮੈਂਟ ਹੋਊਗੀ ਤੇ ਪੈਸੇ ਮਿਲੂਗੇ। ਹੁਣ ਉਹਨਾਂ ਨੂੰ ਇਹ ਪਤਾ ਨਹੀਂ ਲੱਗ ਰਿਹਾ ਵੀ ਕੀ ਹੋਊਗਾ। US ਦੀ ਗਵਰਨਮੈਂਟ ਨੇ ਬਹੁਤ ਵਾਰ ਇਸ ਕੰਪਨੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਕੇਅਰ ਐਕਟ ਦੇ ਤਹਿਤ
2020 ਦੇ ਵਿੱਚ $700 ਮਿਲੀਅਨ ਦਾ ਬੇਲ ਆਊਟ ਕੀਤਾ ਸੀ ਤਾਂ ਕਿ ਜੋ 30,000 ਡਰਾਈਵਰਸ ਆ ਉਹਨਾਂ ਦੀ ਜੌਬ ਬਚ ਸਕੇ। ਇਸ ਤੋਂ ਬਿਨਾਂ ਇਹਨਾਂ ਨੂੰ ਫਾਈਨ ਵੀ ਹੋਇਆ ਸੀ ਵੀ ਝੂਠ ਵੀ ਮਾਰਦੇ ਰਹੇ ਹਨ ਤੇ ਅਲਟੀਮੇਟਲੀ ਇਹ ਕੰਪਨੀ ਜੋ ਆ ਉਹ ਸ਼ਟ ਡਾਊਨ ਹੋ ਗਈ ਤੇ ਹੁਣ ਇਹਦਾ ਜਿਹੜਾ ਅਸਰ ਆ ਆਲੇ ਦੁਆਲੇ ਕਾਫੀ ਪੈ ਰਿਹਾ ਹੈ। ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਲੋਕ ਲੇ ਆਫ ਹੋਏ ਆ ਬਹੁਤ ਲੰਬੇ ਸਮੇਂ ਤੋਂ ਸੀ, ਕੋਈ ਰਿਟਾਇਰ ਹੋਣ ਦੇ ਕਿਨਾਰੇ ਸੀ, ਉਹ ਹੁਣ ਉਹਨਾਂ ਨੂੰ ਜੌਬ ਲੱਭਣੀ ਪੈਣੀ ਆ। ਉਹ ਕਹਿੰਦੇ ਵੀ ਜੌਬ ਮਾਰਕੀਟ 'ਚ ਨਹੀਂ ਲੱਭ ਰਹੀ ਕਿਉਂਕਿ ਓਵਰਆਲ ਟਰੱਕਿੰਗ ਕਾਫੀ ਜ਼ਿਆਦਾ ਜਿਹੜੀ ਆ ਇਸ ਟਾਈਮ ਦੇ ਉੱਤੇ ਸਲੋ ਚੱਲ ਰਹੀ ਹੈਗੀ ਆ। ਸੋ ਇਸ ਕਰਕੇ ਬਹੁਤ ਬੁਰਾ ਹਾਲ ਚੱਲ ਰਿਹਾ ਹੈ। ਬਾਕੀ ਰੇਟਸ ਦਾ ਤੁਹਾਨੂੰ ਪਤਾ ਹੀ ਆ ਵੀ ਕਿਸ ਹਿਸਾਬ ਦੇ ਨਾਲ ਚੱਲ ਰਿਹਾ ਤੇ ਕਾਫੀ ਔਖਾ ਆ ਇਸ ਟਾਈਮ ਦੇ ਉੱਤੇ। ਅ, ਇਹਦੇ ਵਿੱਚ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਪਹਿਲਾਂ ਵੀ ਉਦੋਂ ਜ਼ਿਕਰ ਕੀਤਾ ਸੀ ਵੀ ਇਹਨਾਂ ਨੂੰ ਜਿਹੜੇ ਪੀਪੀਪੀ ਲੋਨਸ ਵਗੈਰਾ ਵੀ ਕਾਫੀ ਮਿਲਿਆ ਸੀ ਇਹ ਜਿਹੜੀ ਕੰਪਨੀ ਨੂੰ, ਹੁਣ ਬੈਂਕਰਪਸੀ ਕਰਨ ਦੇ ਨਾਲ ਕੀ ਉਹ ਜਿਹੜੇ ਲੋਨਸ ਆ ਉੱਤੋਂ ਇਹ ਫਾਰਗ ਹੋ ਜਾਂਦੇ ਆ ਜਾਂ ਉਹ ਲੀਨ ਰਹਿੰਦੀ ਆ ਉਹਦੇ ਐਸੈਟਸ ਦੇ ਉੱਤੇ ਫੈਡਰਲ ਸਰਕਾਰ ਜਿਹੜੀ ਉਹ ਰਹਿੰਦੀ ਹੈ? ਕੀ ਹੋਊਗਾ? ਕਿਉਂਕਿ ਬਹੁਤ ਸਾਰੇ ਹੁਣ ਚਲੋ ਆਪਣੀ ਵੀ ਇੰਡਸਟਰੀ ਦੇ ਵਿੱਚ ਆਪਣੀ ਵੀ ਕਮਿਊਨਿਟੀ ਦੇ ਬਥੇਰੇ ਨੇ ਜਿਹੜੇ ਇਸ ਕਗਾਰ ਦੇ ਉੱਤੇ ਪਹੁੰਚੇ ਹੋਣਗੇ। ਕੀ ਇਹ ਜਿਹੜੇ ਲੋਨਸ ਆ ਉਹ ਮਾਫ ਹੋ ਜਾਂਦੇ ਆ ਫਿਰ ਇਦਾਂ ਹੀ, ਆ ਉਹ ਜਿਹੜੀ ਸਰਕਾਰ ਆ ਉਹ ਘਟਾ ਕੇ ਹੀ ਰਹਿੰਦੀ ਆ? ਇਹਦੇ ਬਾਰੇ ਦੇਖੋ ਰਮਨ ਜੀ, ਕੀ ਤੁਹਾਡੇ ਵਿਚਾਰ ਹੈ? ਹੈਲੋ ਰਾਜਕਰਨ, ਜਿਹੜੇ ਪੀਪੀਪੀ ਲੋਨ ਆ ਨਾ, ਪੀਪੀਪੀ ਲੋਨ ਜਿਹੜੇ ਆ ਉਹ ਵਾਪਸ ਨਹੀਂ ਸੀ ਕਰਨੇ ਇਫ ਯੂ ਯੂਜ਼ਡ ਇਟ ਫॉर ਪੇਰੋਲ। ਉਹ ਰਿਟਰਨ ਨਹੀਂ ਸੀ ਕਰਨੇ ਜੇ ਤੁਸੀਂ ਜਨਰਲੀ ਆਪਣੇ ਪੇਰੋਲ ਲਈ ਯੂਜ਼ ਕੀਤੇ ਆ। ਪਰ ਜੇ ਤੁਸੀਂ ਜਿਹੜੇ ਦੂਸਰੇ ਜਿਹੜਾ ਡਿਜ਼ਾਸਟਰ ਲੋਨ ਸੀਗੇ ਉਹ SBA ਦੇ ਲੋਨ ਹੈਗੇ ਆ, ਸੋ ਉਹ ਗਵਰਨਮੈਂਟ ਬੈਕਡ SBA ਲੋਨ ਹੈਗੇ ਆ। ਸੋ ਨੈਚੁਰਲੀ ਉਹ ਜਿਹੜੇ ਹੈਗੇ ਲੋਨ ਉਹ ਮਾਫ ਨਹੀਂ ਹੁੰਦੇ ਹੈਗੇ। SBA ਦੇ ਲੋਨ ਜਿਹੜੇ ਆ ਉਹ ਅਟੈਚ ਹੁੰਦੇ ਆ ਬਹੁਤ ਅੱਗੇ ਤੱਕ, ਤੁਹਾਡੀ ਪਰਸਨਲ ਪ੍ਰਾਪਰਟੀ ਤੱਕ। ਸੋ SBA ਦੇ ਲੋਨ ਜਿਹੜੇ ਆ ਉਹ ਨਹੀਂ ਮਾਫ ਹੁੰਦੇ। ਹੁਣ ਇਹਨਾਂ ਵੱਡੀਆਂ ਜਿਹੜੀਆਂ ਕੰਪਨੀਆਂ ਇਹਨਾਂ ਦੇ ਵਿੱਚ ਦੇਖਿਆ ਜਾਊਗਾ ਕਿ ਜਿਹੜਾ ਇਹਨਾਂ ਦਾ ਐਸੈਟ ਹੈਗਾ, ਐਸੈਟ ਵੇਚ ਕੇ ਤੇ ਉਹਦੇ ਵਿੱਚ ਵੀ ਜਿਹੜਾ ਇੱਕ ਮੇਨ ਬੈਂਕ ਹੈਗਾ ਜਿਹੜਾ ਇਹਨਾਂ ਦਾ, ਉਹ ਹੁਣ ਇਸ ਵੇਲੇ ਕਾਬਜ਼ ਹੋ ਰਿਹਾ ਹੈਗਾ। ਉਹਨੇ ਵੀ ਟਰਾਈ ਕੀਤੀ ਹੈਗੀ ਕਿ ਹੋਰ ਥੋੜਾ ਲੋਨ ਦੇ ਕੇ ਇਹਨਾਂ ਨੂੰ ਤੇ ਇਕਵਿਪਮੈਂਟ ਜਿਹੜਾ ਆ ਉਹ ਟੇਕ ਓਵਰ ਕੀਤਾ ਜਾਵੇ, ਇਕਵਿਪਮੈਂਟ ਜਿਹੜਾ ਆ ਉਹ ਲਿਆ ਜਾਵੇ ਤੇ ਉਹਦੇ ਵਿੱਚ ਜਿਹੜੀ ਆ ਇਹ ਮਤਲਬ ਕਿ ਸਿਚੁਏਸ਼ਨ ਜਿਹੜੀ ਆ ਉਹ ਕਾਫੀ ਜਿਹੜੀ ਆ ਉਹਨਾਂ ਨੇ ਟਰਾਈ ਕਰ ਰਹੇ ਕੰਟਰੋਲ ਕਰਨ ਦੀ। ਪਰ ਡੈਫੀਨੇਟਲੀ ਜਿਹੜੇ ਕਈ ਲੋਨ ਹੈਗੇ ਆ ਜਿਹੜੇ ਇਹ ਮਾਫ ਨਹੀਂ ਹੁੰਦੇ ਔਰ ਇਹਨਾਂ ਨੂੰ ਤੁਹਾਨੂੰ ਚੁਕਤਾ ਕਰਨਾ ਹੀ ਪੈਂਦਾ। ਜੀ ਜੀ, ਆਪਣੇ ਨਾਲ ਕੁਝ ਕਾਲਰ ਜੁੜ ਰਹੇ ਨੇ। ਧਰਮ ਸ਼ਰਮਾ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਇਹ ਦੋ ਗੱਲਾਂ ਕਰਨੀ, ਇੱਕ ਤਾਂ ਬ੍ਰੋਕਰ ਫਰਾਡ ਵਾਲੀ ਇੱਕ ਨਵੀਂ ਹੋਰ ਚੀਜ਼ ਹੈ ਜੀ। ਜਿਵੇਂ ਬ੍ਰੋਕਰ ਅੱਜ ਕੱਲ੍ਹ ਲੋਡ ਚ ਕਰਦੇ ਆ ਤੇ ਉਹ ਐਟ ਏ ਟਾਈਮ ਤਾਂ ਤੁਹਾਨੂੰ ਦੇ ਦਿੰਦੇ ਆ ਪੈਸੇ, ਰੇਟ ਕਨਫਰਮੇਸ਼ਨ ਚ ਭੇਜ ਦਿੰਦੇ ਆ ਤੇ ਬਾਅਦ ਦੇ ਵਿੱਚ ਕਹਿੰਦੇ ਨਹੀਂ ਜੀ ਇੰਨੇ ਅਪਰੂਵ ਹੋਇਆ, ਸਾਡੇ ਨਾਲ ਹੋਇਆ ਏਦਾਂ ਹੀ ਤੇ ਲੋਡ ਚੁਕਾ ਲਿਆ। ਸ਼ਾਮਾਂ ਜੇ ਦਾ ਟਾਈਮ ਸੀਗਾ, 2 ਵਜੇ ਸੀਗੇ, ਉਹਨੇ ਕਰਾ ਕੇ 400-500 ਰੁਪਇਆ ਸਾਨੂੰ ਬਹਿਸ ਬੂਸ ਕਰਕੇ ਵੱਧ ਦਿੱਤਾ। ਹੁਣ ਉਹਦੀ ਜਦੋਂ ਪੇਮੈਂਟ ਆਈ ਹੈ ਜੀ ਉਹ $400 ਸ਼ਾਰਟ ਪੇ ਆਈ। ਫੈਕਟਰਿੰਗ ਕੰਪਨੀ ਵਾਲੇ ਕਹਿੰਦੇ ਜੀ ਸ਼ਾਰਟ ਪੇ ਆਈ ਹੈ। ਅਸੀਂ ਬ੍ਰੋਕਰ ਨੂੰ ਕਾਲ ਕੀਤੀ ਤੇ ਬ੍ਰੋਕਰ ਕਹਿੰਦਾ ਜੀ ਮੇਰੇ ਤਾਂ ਕਸਟਮਰ ਨੇ ਇੰਨੇ ਹੀ ਪੈਸੇ ਅਪਰੂਵ ਕੀਤੇ ਆ, ਉਹਨੇ ਇਨਵੋਇਸ ਹੀ ਇੰਨੀ ਦੀ ਅਪਰੂਵ ਕੀਤੀ। ਇਹ ਨਾਰਮਲ ਪ੍ਰੈਕਟਿਸ ਹੈਗੀ ਹੈ ਜੀ। ਇਹ ਨਾਰਮਲੀ ਹੁੰਦਾ ਆ ਜਦੋਂ ਅਸੀਂ ਕਈ ਵਾਰੀ ਲੋਡ ਚੱਕੀਦਾ ਆ, ਲੋਡ ਚੱਕ ਕੇ ਜੇ ਅਸੀਂ ਕਈ ਵਾਰੀ ਉੱਥੇ ਡਿਟੈਂਸ਼ਨ ਟਾਈਮ ਹੁੰਦਾ ਆ, ਕਈ ਵਾਰੀ ਉੱਥੇ ਤੁਹਾਨੂੰ ਐਕਸਟਰਾ ਪਿਕਅਪ ਹੁੰਦੀ ਆ, ਉਦੋਂ ਅਸੀਂ ਬ੍ਰੋਕਰ ਦੇ ਨਾਲ ਗੱਲ ਕਰਕੇ ਤੇ ਬ੍ਰੋਕਰ ਨੂੰ ਕਹੀਦਾ ਕਿ ਸਾਨੂੰ ਤਾਂ ਇੰਨੇ ਪੈਸੇ ਚਾਹੀਦੇ ਆ, ਅਸੀਂ ਤਾਂ ਇੰਨੇ ਪੈਸੇ ਲੈਣੇ ਹੈਗੇ ਆ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਡੀ ਇਹ ਸਿਚੁਏਸ਼ਨ ਹੈ, ਪਰ ਕਾਮਨਲੀ ਇਹ ਸਿਚੁਏਸ਼ਨ ਹੁੰਦੀ ਆ। ਤੇ ਉੱਥੇ ਕਈ ਵਾਰੀ ਜਿਹੜੇ ਬ੍ਰੋਕਰ ਦੇ ਅੱਗੇ ਕੰਮ ਕਰਦੇ ਹੁੰਦੇ ਆ ਬੰਦੇ, ਉਹ ਆਪਣਾ ਜਾਂ ਜਿਹੜਾ ਉਹਨਾਂ ਨੇ ਘਰ ਨੂੰ ਜਾਣਾ ਆ, ਲੇਟ ਹੋ ਰਹੇ ਆ, ਵਟ ਐਵਰ, ਉਹ ਕਹਿ ਦਿੰਦੇ ਆ ਓਕੇ ਠੀਕ ਆ ਜੀ ਅਸੀਂ ਤੁਹਾਨੂੰ ਪੇ ਕਰ ਦੇਂਗੇ, ਤੁਹਾਨੂੰ ਇੱਕ ਕਨਫਰਮੇਸ਼ਨ ਬਣਾ ਕੇ ਭੇਜ ਦਿੰਦੇ ਆ, ਉੱਥੇ ਰੇਟ ਚੇਂਜ ਕਰਕੇ ਭੇਜ ਦਿੰਦੇ ਆ। ਪਰ ਐਚਓ ਦੇ ਵਿੱਚ ਉਹਨਾਂ ਨੇ ਉਹ ਜਿਹੜੀ ਆ ਓਕੇ ਨਹੀਂ ਕੀਤਾ ਹੁੰਦਾ, ਨਾ ਆਪਣੇ ਬ੍ਰੋਕਰ ਆਪਣੇ ਪਿੱਛੇ ਕੇਸ ਨਾਲ, ਨਾ ਸ਼ਿਪਰ ਦੇ ਨਾਲ। ਉਹ ਸਿਰਫ ਆਪਣੀ ਖਹਿੜਾ ਜਿਹੜਾ ਉਹਨੂੰ ਕਈ ਕਰ ਦਿੰਦੇ ਆ ਔਰ ਉਹਦਾ ਜਿਹੜਾ ਖਾਮਿਆਜਾ ਉਹ ਹੁੰਦਾ ਕਿ ਜਦੋਂ ਤੁਹਾਨੂੰ ਪੇ ਆਉਂਦੀ ਆ ਉਦੋਂ ਸ਼ਾਰਟ ਪੇ ਹੁੰਦੇ ਆ, ਕਿਉਂਕਿ ਐਚਓ ਦੇ ਵਿੱਚ ਉਹ ਸ਼ਿਪਰ ਤੱਕ ਜਾਂ ਕਿਸੇ ਤੱਕ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਹੁੰਦੀ। ਸੋ ਇਹ ਨਾਰਮਲ ਹੈਗਾ ਆ, ਪਹਿਲਾਂ ਹੁੰਦਾ ਸੀਗਾ, ਹੁੰਦਾ ਰਹਿੰਦਾ ਆ। ਆਮ ਤੌਰ ਤੇ ਜਦੋਂ ਕਿਤੇ ਬ੍ਰੋਕਰ ਦੇ ਨਾਲ ਅਸੀਂ ਇੱਕ ਉਹ ਹੁੰਦੀ ਹੈ ਨਾ ਕਿ ਅਸੀਂ ਕਰ ਲੈਂਦੇ ਹਾਂ ਵੀ ਨਹੀਂ, ਬ੍ਰੋਕਰ ਕਹਿੰਦਾ ਵੀ ਅਸੀਂ ਤੁਹਾਨੂੰ ਅੱਜ ਲੇ ਓਵਰ ਦੇਣਾ ਆ, ਲੇ ਓਵਰ ਹੋ ਗਿਆ, ਸਾਡੀ ਡਿਲੀਵਰੀ ਲੇਟ ਹੋ ਗਈ, ਪਿਕਅਪ ਲੇਟ ਹੋ ਗਈ, ਲੇ ਓਵਰ ਆ।
ਬ੍ਰੋਕਰ ਕਹਿੰਦਾ ਮੈਂ $150 ਦੇਣਾ, ਇਹ ਕਹਿੰਦੇ ਨਹੀਂ ਅਸੀਂ 500 ਲੈਣਾ। ਬ੍ਰੋਕਰ ਦੀ ਜਦੋਂ ਜਿਹੜੀ ਜਾ ਕੇ 1000 ਕਿਸੇ ਉਹ ਕੋਈ ਰੀਜਨ ਕਹਿ ਦਿੰਦਾ ਕੋਈ ਤਾਂ ਠੀਕ ਹੈ 500 ਦੇ 500 ਪਾ ਕੇ ਭੇਜ ਦਿੰਦਾ, ਪਰ ਐਕਚੁਅਲ ਚ ਉਹਨੇ 500 ਦੇਣਾ ਨਹੀਂ, ਉਹ ਸ਼ੁਰੂ ਤੋਂ ਹੀ ਪਤਾ ਹੁੰਦਾ ਸੀਗਾ। ਜੀ ਅੱਛਾ, ਉਹੀ ਲਾਰਾ ਲਾ ਦਿੰਦੇ ਆ ਫਿਰ। ਹਾਂਜੀ ਹਾਂਜੀ, ਇਹ ਵੀ ਚਲੋ ਪਤਾ ਲੱਗ ਗਿਆ ਬਹੁਤ ਸਾਰੇ ਲੋਕਾਂ ਨੂੰ। ਹਾਂਜੀ ਬਿਲਕੁਲ। ਹਾਂਜੀ ਹਾਂਜੀ, ਕਾਮਨ ਪ੍ਰੈਕਟਿਸ ਹੁੰਦੀ ਹੈ। ਜਦੋਂ ਤੁਸੀਂ ਦੇਖੋ, ਜਦੋਂ ਉਹ ਤੁਹਾਨੂੰ ਕਹਿੰਦਾ ਮੈਂ ਤੁਹਾਨੂੰ 150 ਦੇਣਾ ਆ, ਮੇਰਾ 150 ਅਪਰੂਵਡ ਹੈ, ਮੈਂ 150 ਤੁਹਾਨੂੰ ਲੇ ਓਵਰ ਦੇਣਾ ਹੈ, ਤੁਸੀਂ ਕਹਿੰਦੇ ਨਹੀਂ ਜੀ ਮੈਂ ਤਾਂ 500 ਲੈਣਾ। ਹੁਣ ਉੱਥੇ ਜਦੋਂ ਜੀ ਦੇ ਵਿੱਚ ਤੁਸੀਂ ਕਰਵਾ ਲੈਂਦੇ ਉਹਦੇ ਕੋਲੋਂ, ਉਹਨੇ ਘਰ ਨੂੰ ਜਾਣਾ, ਕੁਝ ਵੀ ਗੱਲ ਕਹਿ ਤੁਹਾਨੂੰ 500 ਦੇ ਦੂੰਗਾ, ਤੁਹਾਨੂੰ ਮੋਡੀਫਿਕੇਸ਼ਨ ਕਰਕੇ ਭੇਜਤੀ। ਹਾਂ, ਤੁਸੀਂ ਹੁਣ ਇਹ ਆ ਵੀ 150 ਉਹਨੇ ਪੇ ਕੀਤਾ, 350 ਦੇ ਪਿੱਛੇ ਕੀ ਵਸੀਲ ਕਰੋਗੇ, ਕਿੱਥੋਂ ਤੱਕ ਜਾਓਗੇ, ਕਿੰਨਾ ਤੁਸੀਂ ਉਹਨੂੰ ਰਿਕਵਰ ਕਰ ਪਾਓਗੇ, ਠੀਕ ਹੈ ਨਾ। ਤੇ ਇਸ ਕਰਕੇ ਉਹ ਚੀਜ਼ਾਂ ਹੁੰਦੀਆਂ ਵੀ ਉਹ ਮਗਰੋਂ ਫਿਰ ਆਣ ਕੇ ਰਹਿ ਜਾਂਦੀਆਂ। ਜੀ ਜੀ, ਧਰਮ ਸ਼ਰਮਾ, ਤੁਹਾਡਾ ਕੋਈ ਹੋਰ ਵੀ ਸਵਾਲ ਸੀ? ਹਾਂਜੀ, ਇੱਕੋ ਮੈਂ ਥੋੜੇ ਦਿਨ ਪਹਿਲਾਂ ਵੀ ਕਾਲ ਕੀਤੀ ਸੀਗੀ ਉਹ ਰੈਸਟ ਏਰੀਏ ਦੀ ਟਿਕਟ ਵਾਸਤੇ। ਉਹ ਮੈਂ ਦੱਸਣੀ ਚਾਹੁੰਦਾ ਜੀ, ਉਹ ਰੈਸਟ ਏਰੀਏ 'ਚ ਨਾ ਤੁਸੀਂ ਜੋ ਜਿਹੜੀਆਂ ਪਾਰਕਿੰਗ ਸਪੌਟ ਲਾਈ ਹੈ, ਉਸ ਤੋਂ ਇਲਾਵਾ ਕਿਤੇ ਵੀ ਟਰੱਕ ਪਾਰਕ ਕੀਤਾ ਆ ਤਾਂ ਉਹਨਾਂ ਨੇ ਤੁਹਾਨੂੰ ਟਿਕਟ ਦੇਣੀ ਹੀ ਦੇਣੀ ਹੈ। ਤੇ ਉਹਦਾ ਇਹੀ ਹੈ ਜੀ ਕਿ ਬਚ ਕੇ ਉੱਥੇ ਜਾਂ ਤਾਂ ਨਾ ਹੀ ਲਾਓ, ਜਾਂ ਫਿਰ ਜੇ ਤੁਸੀਂ ਲਾਉਂਦੇ ਆ ਕਿਸੇ ਵੀ ਰੈਸਟ ਏਰੀਏ ਤਾਂ ਉਹਦੇ ਤੁਸੀਂ ਕਰੀਬ ਉਹਦੇ ਤੇ ਚੈੱਕ ਜ਼ਰੂਰ ਕਰ ਲਓ ਗੂਗਲ ਮੈਪ ਤੇ ਉਹਨਾਂ ਦੇ ਉਹ, ਕਿਉਂਕਿ ਉਹ ਰੈਸਟ ਏਰੀਆ ਕੰਪੀ ਰੈਸਟ ਏਰੀਆ ਹੈ ਜੀ। ਮੈਂ ਉੱਥੇ ਰਾਤ ਨੂੰ ਵੀ ਉੱਥੇ ਰੁਕਿਆ ਤੇ ਮੈਂ ਸਿਰਫ ਬਾਥਰੂਮ ਕਰਨ ਗਿਆ ਸੀਗਾ ਤੇ ਮੈਂ 4-ਵੇ ਫਲੈਸ਼ਰ ਲਾ ਕੇ ਗਿਆ ਤੇ ਉਹਨਾਂ ਨੇ 2 ਪੁਲਿਸ ਵਾਲੇ ਉੱਥੇ ਬਕਾਇਦਾ ਇਸੇ ਕੰਮ ਨੂੰ ਛੱਡੇ ਹੋਏ ਆ ਕਿ ਰਾਤ ਨੂੰ ਜਿੱਥੇ ਵੀ ਲਾਇਆ ਤੁਸੀਂ ਰੈਸਟ ਏਰੀਏ 'ਚ ਸਿਰਫ ਲੇਨਾਂ ਨੂੰ ਛੱਡ ਕੇ ਉਹਨਾਂ ਨੇ ਪੱਕੀ ਟਿਕਟ $200 ਦੀ ਦੇਣੀ ਹੀ ਦੇਣੀ। ਠੀਕ ਹੈ ਜੀ, ਥੈਂਕ ਯੂ ਪਰਮ ਸ਼ਰਮਾ ਜੀ, ਮਿਹਰਬਾਨੀ ਦੱਸਣ ਦੇ ਲਈ ਜੀ। ਉਹਦਾ ਰਮਨ ਜੀ ਰੈਸਟ ਏਰੀਏ ਬੰਦ ਕੀਤੇ ਆ ਤੇ ਜੇ ਵਿਚਾਰਾ ਕੋਈ ਆ ਕੇ ਲਾਉਂਦਾ ਤੇ ਉਹਨੂੰ ਟਿਕਟ ਦੇ ਦਿਓ ਤੇ ਇਹ ਤਾਂ ਕੰਮ ਖਰਾਬ ਹੀ ਆ। ਜਾਣਗੇ ਤੇ ਹੁਣ ਨੋ ਡਾਊਟ ਥੋੜਾ ਜਿਹਾ ਸਕਵੀਜ਼ ਹੋਈ ਸੀ ਮਾਰਕੀਟ, ਪਰ ਇਹਦਾ ਮਤਲਬ ਇਹ ਥੋੜੀ ਆ ਵੀ ਇੱਕ ਦੂਜਾ ਇਸ਼ੂ ਵੱਡਾ ਆ ਗਿਆ, ਪਰ ਪਾਰਕਿੰਗ ਵਾਲੀ ਪ੍ਰੋਬਲਮ ਅਜੇ ਤਾਂ ਨਹੀਂ ਸੋਲਵ ਹੋਈ। ਪਾਰਕਿੰਗ ਵਾਲੀ ਪ੍ਰੋਬਲਮ ਤਾਂ ਨਹੀਂ ਅਜੇ ਸੋਲਵ ਹੋਈ ਰਾਜਕਰਨ। ਪਾਰਕਿੰਗ ਵਾਲੀ ਪ੍ਰੋਬਲਮ ਤਾਂ ਫੋਰਐਵਰ ਹੈਗੀ ਆ, ਕਿਉਂਕਿ ਬਹੁਤ ਜਗ੍ਹਾ ਜਿਹੜੀਆਂ ਉਹ ਬੰਦ ਕਰ ਦਿੰਦੇ ਆ ਜਾਂ ਉੱਥੇ ਪਾਰਕ ਨਹੀਂ ਕਰਨ ਦਿੰਦੇ, ਜਾਂ ਹੁਣ ਆਪਣੇ ਰਸਤੇ ਦੀ ਵੀ ਕੈਲੀਫੋਰਨੀਆ ਦੇ ਸਾਰੇ ਬੰਦ ਪਏ ਆ 5 ਉੱਤੇ। ਮਤਲਬ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਮਤਲਬ ਕਿ ਕੀ ਸੋਚ ਕੇ ਤੁਸੀਂ ਸਾਰੇ ਰਸਤੇ ਦੀ ਬੰਦ ਕਰਦੇ ਆ। ਕੋਈ ਜੇ ਤੁਸੀਂ ਕੋਈ ਅਪਗ੍ਰੇਡ ਵੀ ਕਰਨਾ ਇੱਕ ਇੱਕ ਕਰਕੇ ਕਰ ਲਓ, ਸਾਰੇ ਇਕੱਠੇ ਕਿਉਂ ਬੰਦ ਕੀਤੇ ਹੋਏ ਆ। ਆਓ ਹੁਣ ਤੁਸੀਂ ਦੇਖੋ ਵੀ ਕੀ ਤੁੱਕ ਤਾਂ ਕੋਈ ਬਣਦੀ ਨਹੀਂ ਆ, ਰੈਸਟ ਏਰੀਆ ਬੰਦ ਆ, ਦੂਜੇ ਥਾਂ ਤੇ ਲਾਓ ਤੇ ਕਹਿੰਦੇ ਜੀ ਰਿਸਕੀ ਆ, ਤੇ ਫਿਰ ਇਹ ਵਿਚਾਰੇ ਜਾਣ ਤੇ ਜਾਣ ਕਿੱਥੇ। ਇਹ ਸਥਿਤੀ ਹੋਰ ਹੀ ਪਾਸੇ ਵੱਲ ਨੂੰ ਜਿਹੜੀ ਉਹ ਤੁਰ ਜਾਂਦੀ ਆ ਤੇ ਰਿਸਕੀ ਇਹਨਾਂ ਦੇ ਲਈ ਕਾਫੀ ਜ਼ਿਆਦਾ ਬਣ ਜਾਂਦੀ ਆ। ਟਰੱਕਰਸ ਦੇ ਲਈ ਇੱਕ ਕਹਿ ਲਓ ਵੀ ਇੱਕ ਖਬਰ ਆ। ਟੇਲਰ ਸਵਿਫਟ ਹੁਣ ਸਭ ਨੂੰ ਜਾਣਦੇ ਆਪਾਂ ਵੀ ਬਹੁਤ ਇੱਕ ਮਸ਼ਹੂਰ ਇੱਕ ਆਰਟਿਸਟ ਆ। ਉਹਨੇ ਹੁਣ LA ਦੇ ਵਿੱਚ 5-6 ਸ਼ੋਅ ਇਕੱਠੇ ਹੀ ਕਰਨੇ ਆ, ਸੋਲਡ ਆਊਟ ਸ਼ੋਅ ਆ ਆਲਰੇਡੀ। ਉਹਨੇ ਆਪਣੇ ਟਰੱਕ ਡਰਾਈਵਰਸ ਨੂੰ ਲੱਖ ਡਾਲਰ ਦਾ ਬੋਨਸ ਦਿੱਤਾ, ਕਹਿੰਦੇ ਵੀ ਜਾਓ ਆਪੋ ਆਪਣੇ ਘਰ ਲਓ। ਅੱਜ ਦੀ ਸਥਿਤੀ ਦੇ ਵਿੱਚ ਅਮਰੀਕਾ 'ਚ ਹੋਮ ਓਨਰ ਬਣਨਾ ਕਾਫੀ ਮੁਸ਼ਕਿਲ ਦਾ ਕੰਮ ਬਣਿਆ ਪਿਆ ਆ, ਤੇ ਆਈ ਥਿੰਕ ਉਹ ਟਰੱਕਰਸ ਤਾਂ ਖਾਸੇ ਖੁਸ਼ ਹੋਣਗੇ ਜਿਹੜੇ ਟੇਲਰ ਸਵਿਫਟ ਦੇ ਨਾਲ ਕੰਮ ਕਰਦੇ ਆ। ਬਾਕੀ ਵੀ ਭਾਲਦੇ ਹੋਣੇ ਵੀ ਬਈ ਸਾਨੂੰ ਵੀ ਲਾਈਫ ਚੇਂਜਿੰਗ ਇਦਾਂ ਦੇ ਬੋਨਸਿਸ ਮਿਲਣ, ਪਰ ਬਿਕੋਜ਼ ਇਹ ਟੇਲਰ ਸਵਿਫਟ ਦੇ ਨਾਲ ਜੁੜੇ ਆ, ਇਹਨਾਂ ਨੂੰ ਲੱਖ ਡਾਲਰ ਦਾ ਜਿਹੜਾ ਬੋਨਸ ਆ ਉਹ ਮਿਲ ਗਿਆ। ਐਟਲੀਸਟ ਕਿਤੇ ਕਹਿ ਲਓ ਵੀ ਕੋਈ ਠੰਡੀ ਹਵਾ ਦਾ ਬੁੱਲਾ ਟਰੱਕਰਸ ਦੇ ਲਈ ਵੀ ਆਇਆ ਸੁਣਨ ਨੂੰ। ਥੋੜ੍ਹੇ ਲਈ ਆਇਆ ਜੀ, ਜ਼ਿਆਦਿਆਂ ਲਈ ਨਹੀਂ ਆਇਆ, ਥੋੜੇ ਬਹੁਤੇ ਲਈ ਆ ਗਿਆ ਜੀ। ਬਿਲਕੁਲ, ਇਦਾਂ ਦੇ ਇਹਦੇ ਨਾਲ ਕੰਪਨੀ ਦਾ ਮਾਰਕੀਟਿੰਗ ਵੀ ਵਧੀਆ ਹੁੰਦੀ ਆ, ਤੇ ਹਾਲਾਂਕਿ ਉਹਨਾਂ ਲਈ 6 ਲੱਖ ਕੁਛ ਵੀ ਨਾ ਹੋਵੇ ਵੱਡੀ ਕੰਪਨੀ ਲਈ, ਪਰ ਜਿਹੜੇ ਉਹਨਾਂ ਦੇ EMPLOYEE ਕੰਮ ਕਰਦੇ ਆ ਉਹਨਾਂ ਲਈ ਤਾਂ ਲੱਖ ਬਹੁਤ ਹੋਣਾ। ਡਾਊਨ ਪੇਮੈਂਟ ਦੇ ਕੇ ਘਰ ਲੈ ਸਕਦੇ ਆ, ਹਨਾ। ਸੋ ਇਹ ਗੁੱਡ ਇਨੀਸ਼ੀਏਟਿਵ ਹੈਗਾ। ਬਿਲਕੁਲ ਜੀ। ਜੀ ਅਗਲੀ ਇੱਕ ਜੋ ਸਰਜ ਟਰਾਂਸਪੋਰਟੇਸ਼ਨ, ਸਰੋਤਿਆਂ ਨੂੰ ਯਾਦ ਹੋਊਗਾ, ਅਮਾਰ ਸਿੰਘ ਦੀ ਕੰਪਨੀ ਸੀ ਜਿਨ੍ਹਾਂ ਨੇ ਬੈਂਕਰਪਸੀ ਫਾਈਲ ਕੀਤੀ ਆ। ਕਾਫੀ ਵੱਡੀ ਇਹ ਕੰਪਨੀ ਸੀਗੀ, ਤੇ ਇਹਨਾਂ ਨੇ ਕਹਿੰਦੇ ਕੋਸ਼ਿਸ਼ ਵੀ ਕੀਤੀ ਸੀ ਬੈਂਕਰਪਸੀ ਫਾਈਲ ਕਰਨ ਤੋਂ ਪਹਿਲਾਂ ਕਿਸੇ ਹੋਰ ਨੂੰ ਆਪਣੀ ਜਿਹੜੀ ਆ ਸੈਲ ਕਰਨ ਦੇ ਲਈ, ਪਰ ਉਹ ਸੈਲ ਨਹੀਂ ਕਰ ਸਕੇ। ਅਮਾਰ ਸਿੰਘ ਫਾਊਂਡਰ ਆ, ਪ੍ਰੈਜ਼ੀਡੈਂਟ ਆ ਸਰਜ ਟਰਾਂਸਪੋਰਟੇਸ਼ਨ ਦੇ। US ਦੀ ਜਿਹੜੀ ਬੈਂਕਰਪਸੀ ਜੱਜ ਜੈਕਵੇ ਬਰਾਊਨ ਆ, ਉਹਨਾਂ ਨੇ ਅਪਰੂਵ ਤਾਂ ਕਰ ਦਿੱਤੀ ਆ ਉਹਨਾਂ ਦੀ ਰੀਸਟਰਕਚਰਿੰਗ ਪਲਾਨ, ਜੋ ਉਹਨਾਂ ਦੀ
ਪ੍ਰੀਲਿਮਿਨਰੀ ਹੀਅਰਿੰਗ ਪਿਛਲੇ ਵੀਰਵਾਰ ਹੋਈ ਸੀਗੀ। ਉਹਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਵੀ ਅਸੀਂ ਕੋਸ਼ਿਸ਼ ਕੀਤੀ ਸੀ ਤਾਂ ਕਿ ਵੀ ਜੋ ਜਿਹੜੇ ਲੋਕ ਆ ਜਾਂ ਜੌਬਸ ਆ ਉਹਨਾਂ ਨੂੰ ਬਚਾਇਆ ਜਾ ਸਕੇ। ਪਰ ਆਪਣੇ ਵੀ ਕੁਝ ਸਰੋਤਾਂ ਨੇ ਉਹ ਕਾਲਾਂ ਕੀਤੀਆਂ ਸੀਗੀਆਂ ਵੀ ਪੈਸੇ ਕਾਫੀ ਦੇ ਰਹੇ ਆ, ਮੇਕ ਸ਼ੋਰ ਕਰ ਲਿਓ ਵੀ ਤੁਹਾਡੇ ਕਿਤੇ ਪੈਸੇ ਮਾਰ ਨਾ ਜਾਣ, ਆਲਰੇਡੀ ਬੈਂਕਰਪਸੀ ਦੇ ਵਿੱਚ ਹੈਗੇ ਆ। ਸਾਨੂੰ ਕੁਝ ਕਾਲਸ ਵੀ ਆਈਆਂ ਸੀ ਪਿਛਲੇ ਹਫ਼ਤੇ ਵੀ ਸਾਨੂੰ 2 ਮਹੀਨੇ ਹੋ ਗਏ ਚਲਾਉਂਦਿਆਂ ਨੂੰ ਤੇ ਸਾਨੂੰ ਹੁਣ ਪੈਸੇ ਨਹੀਂ ਮਿਲੇ। ਸੋ ਇਦਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ। ਇਹੀ ਸ਼ੋਅ ਕਰਨ ਦਾ ਸਾਡਾ ਮਕਸਦ ਹੈਗਾ, ਜੋ ਕੁਝ ਇੰਡਸਟਰੀ 'ਚ ਵਾਪਰ ਰਿਹਾ ਲੇਟੈਸਟ ਉਹ ਤੁਹਾਡੇ ਨਾਲ ਆਪਾਂ ਸਾਂਝੇ ਕਰਦੇ ਰਹੀਏ, ਤਾਂ ਕਿ ਜਿਹੜੇ ਤੁਹਾਡੇ ਹੋਰ ਵੀ ਜਿੰਨੇ ਦੋਸਤ ਮਿੱਤਰ ਆ ਉਹਨਾਂ ਨੂੰ ਪਤਾ ਲੱਗਦਾ ਰਹੇ ਕਿ ਇਹਦੇ ਨਾਲ ਬਿਜ਼ਨਸ ਕਰ ਰਹੇ ਆ, ਕਿਹੜੀ ਸਿਚੁਏਸ਼ਨ ਕਿੱਥੇ ਹੈਗੀ ਆ। ਤਾਂ ਕਿ ਕਿਉਂਕਿ ਇੱਕ ਜਿਹੜਾ ਟਰੱਕ ਡਰਾਈਵਰ ਆ ਉਹਦੇ ਲਈ 10 15 20 ਹਜ਼ਾਰ ਬਹੁਤ ਹੋ ਸਕਦਾ, ਜੇ ਕਿਸੇ ਕੋਲ 100 ਟਰੱਕ ਆ ਉਹਦੇ ਲਈ ਕੁਝ ਵੀ ਨਹੀਂ ਹੋ ਸਕਦਾ। ਸੋ ਇਹ ਜਿਹੜਾ ਨੌਲੇਜ ਆ ਇਹ ਤੁਹਾਡੇ ਨਾਲ ਹੀ ਸ਼ੇਅਰ ਕਰਦੇ ਆ ਤੇ ਜਿੰਨੇ ਵੀ ਸਾਡੇ ਸਰੋਤੇ ਹੁੰਦੇ ਆ ਉਹੀ ਸਾਨੂੰ ਅਪਡੇਟ ਕਰਦੇ ਰਹਿੰਦੇ ਆ। ਤੇ ਆਪਣੇ ਨਾਲ ਜਿਹੜੇ ਨੇ ਮਹਿੰਦਰਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਹਾਂ ਤੁਸੀਂ, ਮੈਂ ਟਰੱਕਰ ਨਹੀਂ ਹੈਗਾ, ਮਤਲਬ ਤੁਸੀਂ ਹੁਣੇ ਟੇਲਰ ਸਵਿਫਟ ਦੀ ਗੱਲ ਕੀਤੀ ਸੀ, ਮੈਂ ਰੇਡੀਓ ਹੀ ਸੁਣਦਾ ਸੀ ਤੇ ਤਦੀ ਕਾਲ ਕੀਤੀ ਆ। ਜਿਹੜਾ ਟੇਲਰ ਸਵਿਫਟ ਹੈਗੀ ਆ ਉਹਦੇ ਕੋਲ ਆਈ ਥਿੰਕ ਜਿਹੜਾ ਉਹ ਟੂਰ ਕਰ ਰਹੀ ਆ, ਸ਼ੀ ਇਜ਼ ਆਲਰੇਡੀ ਸੋਲਡ ਆਊਟ, ਸਾਰਾ ਸੋਲਡ ਆਊਟ ਆ। ਬਿਲਕੁਲ। ਤੇ ਦੂਜੀ ਹੈਗੀ ਆ ਕਿ ਆਈ ਥਿੰਕ ਸ਼ੀ ਇਜ਼ ਮੇਕਿੰਗ ਓਵਰ $1 billion or something with the tickets। ਸੋ ਉਹਦੇ ਕੋਲ ਤਾਂ ਕੋਈ ਵਿਚਾਰਾ ਬੰਦਾ ਹੈ ਹੀ ਨਹੀਂ ਕਿ ਜਿਹੜਾ ਉਹ ਆਪਣੇ ਟਿਕਟਾਂ ਆਪ ਹੀ ਸੋਲਡ ਕਰਦੀ ਹੈ। ਸੋ ਸ਼ੀ ਇਜ਼ ਮੇਕਿੰਗ ਅ ਲੋਟ ਆਫ ਪ੍ਰੋਫਿਟ, ਦੈਟਸ ਵਾਈ ਸ਼ੀ ਇਜ਼ ਗਿਵਿੰਗ ਆਲ ਦ ਮਨੀ ਟੂ ਦ। ਚੰਗਾ ਹੋ ਗਿਆ ਵੀ ਜਿਹੜੇ ਉਹਦੇ ਨਾਲ ਜੁੜੇ ਉਹਨਾਂ ਨੂੰ ਫਾਇਦਾ ਹੋ ਜਾਊਗਾ। ਚਲੋ ਬਿਲਕੁਲ। ਚਲੋ ਥੈਂਕ ਯੂ ਜੀ। ਓਕੇ ਬਾਈ। ਬਿਲਕੁਲ। ਦੇਖੋ ਨਹੀਂ ਤਾਂ ਇਹ ਵੀ ਹੁੰਦਾ, ਚਲੋ ਆਫ ਟੌਪਿਕ ਆਪਾਂ ਤੇ ਉਦਾਂ ਇਹ ਵੀ ਹੁੰਦਾ ਵੀ ਕਈ ਵਾਰੀ ਇੱਕ ਆਰਟਿਸਟ ਨੂੰ ਇੱਕ ਸ਼ਹਿਰ ਦੇ ਵਿੱਚ ਇੱਕ ਸ਼ੋਅ ਸੈੱਲ ਕਰਨ ਦੇ ਲਈ ਜ਼ੋਰ ਲੱਗ ਜਾਂਦਾ, ਉਹਨੇ ਇੱਕ ਸ਼ਹਿਰ ਦੇ ਵਿੱਚ 6 ਕਰਨੇ ਆ ਤੇ ਉਹ ਆਲਰੇਡੀ ਸੋਲਡ ਆਊਟ ਸ਼ੋਅ ਜਿਹੜੇ ਉਹਦੇ ਹੋ ਚੁੱਕੇ ਆ। ਜੀ ਤੇ ਨਾਲੇ ਗੱਲ ਇਹ ਹੈ ਨਾ ਵੀ ਟਰੱਕਾਂ ਵਾਲਿਆਂ ਨੂੰ ਯਾਦ ਕੀਤਾ। ਹਾਂ ਚਲੋ ਚੰਗੀ ਗੱਲ ਆ। ਚਲੋ ਟਰੱਕਰਸ ਵੀ ਫੋਰਫਰੰਟ ਤੇ ਹੁੰਦੇ, ਕਿਤੇ ਨਾ ਕਿਤੇ ਚਰਚਾ ਹੁੰਦੀ, ਉਹਦੇ ਨਾਲ ਬਾਕੀਆਂ ਦਾ ਵੀ ਪਤਾ ਲੱਗਦਾ। ਜੇ ਉਹਦੇ ਨਾਲ ਦੇ ਚੰਗੇ ਆ ਤਾਂ ਦੂਜਿਆਂ ਦੇ ਹਾਲਾਤਾਂ ਦੇ ਬਾਰੇ ਵੀ ਕੋਈ ਚਰਚਾ ਕਰਨਗੇ ਵੀ ਭਾਈ ਸਾਰੇ ਐਡੇ ਲੱਕੀ ਨਹੀਂ ਹੁੰਦੇ ਵੀ ਜਿੱਦਾਂ ਇਹਨਾਂ ਨੂੰ ਲੱਖ ਲੱਖ ਡਾਲਰ ਬੋਨਸ ਮਿਲ ਰਿਹਾ। ਮਾੜੀ ਇੱਕ ਖਬਰ ਡੇਟਨ 에ਅਰਪੋਰਟ ਤੋਂ ਆਈ ਸੀ। ਸੈਮੀ ਟਰੱਕ ਡਰਾਈਵਰ ਨੂੰ ਹੌਸਟੇਜ ਬਣਾ ਲਿਆ ਗਿਆ ਸੀਗਾ, ਪਰ ਉਸ ਨੂੰ ਇਵੈਂਚੁਅਲੀ ਬਚਾ ਲਿਆ ਗਿਆ ਤੇ 2 ਸਸਪੈਕਟ ਜਿਨ੍ਹਾਂ ਦੇ ਨਾਲ ਗੋਲੀकांड ਬਾਅਦ ਦੇ ਵਿੱਚ ਪੁਲਿਸ ਦੇ ਨਾਲ ਹੋਇਆ ਸੀ, ਉਹਨਾਂ ਦੀ ਕਹਿੰਦੇ ਬਾਅਦ ਦੇ ਵਿੱਚ ਉੱਥੇ ਮੌਤ ਹੋਈ ਆ। ਓਹਾਇਓ ਦੇ ਜਿਹੜੇ 에ਅਰਪੋਰਟ ਦੇ ਨਜ਼ਦੀਕ ਇਹ ਜਿਹੜੀ ਸ਼ੂਟਿੰਗ ਵਾਪਰੀ ਸੀ ਤੇ ਇਹ ਜਿਹੜੇ ਕਹਿ ਲਓ ਵੀ ਲੁਟੇਰੇ ਸੀਗੇ ਜਾਂ ਸਸਪੈਕਟ ਸੀਗੇ ਜਿਨ੍ਹਾਂ ਦੇ ਉੱਤੇ ਸ਼ੱਕ ਸੀ ਇਹ ਸਾਰਾ ਕੀਤਾ ਆ, ਉਹਨਾਂ ਨੇ ਇੱਕ ਸੈਮੀ ਟਰੱਕ ਡਰਾਈਵਰ ਨੂੰ ਹੌਸਟੇਜ ਜਿਹੜਾ ਉਹ ਬਣਾ ਲਿਆ। ਇਸ ਤੋਂ ਬਾਅਦ ਦੇ ਵਿੱਚ ਹੁਣ ਉਸ ਇਲਾਕੇ ਦੇ ਵਿੱਚ ਇਹ ਚਰਚਾ ਚੱਲ ਪਈ ਆ ਵੀ ਭਾਈ ਆਪਾਂ ਜਿਹੜੇ ਸੈਮੀ ਟਰੱਕ ਡਰਾਈਵਰਸ ਨੂੰ ਕਿੱਦਾਂ ਦੀ ਟ੍ਰੇਨਿੰਗ ਦਈਏ ਵੀ ਭਾਈ ਰੱਬ ਨਾ ਕਰੇ ਜੇ ਉਹਨਾਂ ਨੂੰ ਵੀ ਕੋਈ ਬੰਦਕ ਬਣਾ ਲੈਂਦਾ ਹੈ। ਜੀ ਰਮਨ ਜੀ। ਜੀ ਬਿਲਕੁਲ, ਮੈਂ ਇਹਦੀ ਨਿਊਜ਼ ਦੇ ਬਾਰੇ ਚ ਪੜ੍ਹਿਆ ਨਹੀਂ ਹੈਗਾ, ਪਰ ਲੇਕਿਨ ਮੈਂ ਟਰਾਈ ਕਰ ਰਿਹਾ ਸੀਗਾ ਕਿ ਜੇ ਮੈਂ ਸਰਚ ਕਰਕੇ ਦੇਖ ਲਵਾਂ, ਪਰ ਮੈਂ ਪੜ੍ਹਿਆ ਨਹੀਂ ਹੈਗਾ ਇਸ ਨਿਊਜ਼ ਦੇ ਬਾਰੇ ਚ। ਜੀ ਇਹ ਅੱਜ ਦੀ ਲੇਟੈਸਟ ਕੁਝ ਘੰਟੇ ਪਹਿਲਾਂ ਦੀ ਇਹ ਖਬਰ ਸੀਗੀ ਜੀ। ਸੋ ਲਾਈਕ ਇਵੈਂਚੁਅਲੀ ਚਲੋ ਇਹਦੇ ਵਿੱਚ ਬਾਟਮ ਲਾਈਨ ਤਾਂ ਰਮਨ ਜੀ ਹਰਜੋਤ ਜੀ ਇਹ ਗੱਲ ਆਉਂਦੀ ਆ ਵੀ ਆਪਾਂ ਆਪਣੀ ਸੇਫਟੀ ਦੇ ਲਈ ਵੀ ਕਿੱਦਾਂ ਦੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖੀਏ। ਹੁਣ ਕਮਲੇ ਬੰਦੇ ਤਾਂ ਸਾਰੇ ਪਤਾਈ ਜਿਹੜੇ ਤੁਰੇ ਫਿਰਦੇ ਆ, ਸ਼ਦਾਈ ਆ, ਵੀ ਕੀ ਆ ਆਪਣੀ ਸੈਲਫ ਪ੍ਰੋਟੈਕਸ਼ਨ ਦੇ ਲਈ ਵੀ ਕੁਛ ਨਾ ਕੁਛ ਆਪਾਂ ਨੂੰ ਬੰਦੋਬਸਤ ਜ਼ਰੂਰ ਰੱਖਣਾ ਚਾਹੀਦਾ ਆ। ਹਰ ਵਾਰੀ ਆਪਾਂ ਇਹ ਗੱਲ ਜ਼ਰੂਰ ਦੁਹਰਾਉਂਦੇ ਆ ਵੀ ਯੈਸ ਨੋ ਡਾਊਟ ਲਾ ਇਨਫੋਰਸਮੈਂਟ ਹੈਗੀ ਆ, ਪਰ ਉਹ ਇੰਸੀਡੈਂਟ ਹੋਣ ਤੋਂ ਬਾਅਦ ਚ ਪਹੁੰਚਦੀ ਆ, ਨਾ ਕਿ ਇੰਸੀਡੈਂਟ ਹੋਣ ਤੋਂ ਪਹਿਲਾਂ। ਜਿਹੜਾ ਇੰਸੀਡੈਂਟ ਤੁਹਾਡੇ ਨਾਲ ਵਾਪਰ ਰਿਹਾ ਆ, ਤੁਸੀਂ ਆਪਣੀ ਜਿਹੜੀਆਂ ਕੋਈ ਇੱਦਾਂ ਦੀਆਂ ਤੁਹਾਡੀਆਂ ਟ੍ਰੇਨਿੰਗਸ ਜਿਹੜੀਆਂ ਹੋਣੀਆਂ ਚਾਹੀਦੀਆਂ, ਸਤਰਕਤਾ, ਅਲਰਟਨੈਸ, ਇਹ ਸਾਰੀਆਂ ਚੀਜ਼ਾਂ ਨੂੰ ਆਪਣੇ ਰੂਟੀਨ ਦੇ ਵਿੱਚ ਜ਼ਿਆਦਾ ਸ਼ਾਮਲ ਕਰੋ ਤਾਂ ਜੋ ਇੱਦਾਂ ਦੀ ਨੌਬਤ ਨਾ ਆਵੇ। ਓਬਵੀਅਸਲੀ ਇਹ ਵਨ ਆਫ ਇੰਸੀਡੈਂਟ ਆ, ਹਰ ਇੱਕ ਦੇ ਨਾਲ ਹਰ ਰੋਜ਼ ਇੱਦਾਂ ਜਿਹੜਾ ਉਹ ਨਹੀਂ ਹੋ ਰਿਹਾ, ਪਰ ਫਿਰ ਵੀ ਆਪਾਂ ਨੂੰ ਤਿਆਰ ਤੇ ਧਿਆਨ ਦੇ ਵਿੱਚ ਇਹ ਚੀਜ਼ਾਂ ਨੂੰ ਜ਼ਰੂਰ ਰੱਖਣਾ ਚਾਹੀਦਾ। ਜੀ ਬਿਲਕੁਲ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ ਤੇ ਜਾਂਦੇ ਜਾਂਦੇ ਸਰੋਤਿਆਂ ਨੂੰ ਪਤਾ ਹੀ ਹੈ, ਜਿਸ ਤਰ੍ਹਾਂ ਜਗਤਾਰ ਸਿੰਘ ਗਿੱਲ ਹੁਣੀ ਸਾਡੇ ਪੰਜਾਬੀ ਰੇਡੀਓ USA ਦੇ ਹੋਸਟ ਆ, ਵੀਕਐਂਡ ਦੇ ਉੱਤੇ ਬਹੁਤ ਹੀ ਵਧੀਆ ਪ੍ਰੋਗਰਾਮ ਲੈ ਕੇ ਆਉਂਦੇ ਆ। ਬਹੁਤ ਪੁਰਾਣੇ ਗਾਣੇ ਜਿਹੜੇ ਹੁੰਦੇ ਆ ਉਹਨਾਂ ਦੇ ਬੜੇ ਪਸੰਦ ਕਰਦੇ ਆ। ਉਹਨਾਂ ਨੇ ਇਹ ਕਿਹਾ ਵੀ ਹਰ ਵੀਰਵਾਰ ਨੂੰ ਮੈਂ ਇੱਕ ਗੀਤ ਦਾ ਟਾਈਟਲ ਲਿਖਿਆ ਕਰਾਂਗਾ
ਜੋ ਟਰੱਕ ਡਰਾਈਵਰਾਂ ਦੇ ਨਾਲ ਸੰਬੰਧਿਤ ਹੋਊਗਾ, ਕਿਉਂਕਿ ਆਪਣਾ ਵੀਰਵਾਰ ਨੂੰ ਟਰੱਕਿੰਗ ਦਾ ਸ਼ੋਅ ਹੁੰਦਾ ਆ। ਤੇ ਇਸ ਹਫਤੇ ਦਾ ਗੀਤ ਜਿਹੜਾ ਉਹਨੇ ਲਿਖਿਆ ਆ ਵੀ ਤੇਰਾ ਲੈ ਲਿਆ ਟਰੱਕ, ਸ਼ਿੰਦੇ ਯਾਰ ਨੀ ਬਾਬਿਆਂ ਦੇ ਚੱਲ ਚਲੀਏ। ਸੁਰਿੰਦਰ ਸਿੰਘ ਸ਼ਿੰਦਾ ਚੜ੍ਹਾਈ ਕਰ ਗਏ ਆ, ਵਧੀਆ ਗੀਤਕਾਰ ਸੀ, ਆਪਾਂ ਸਾਰਿਆਂ ਨੂੰ ਪਤਾ ਹੀ ਆ। ਸੋ ਇਹ ਜਗਤਾਰ ਸਿੰਘ ਗਿੱਲ ਹੁਣਾਂ ਦਾ ਸੁਨੇਹਾ ਆ। ਜੀ ਬਿਲਕੁਲ ਜੀ। ਸੋ ਟਰੱਕਾਂ ਵਾਲੇ ਚਾਹੇ ਉੱਥੇ ਸੀ ਚਾਹੇ ਇੱਥੇ ਸੀ, ਸ਼ਿੰਦੇ ਹੁਣਾਂ ਦੇ ਗੀਤ ਤੁਹਾਨੂੰ ਕਾਫੀ ਮਕਬੂਲ ਉਹਨਾਂ ਦੇ ਗੀਤ ਸੀ, ਬਹੁਤ ਜਿਹੜੇ ਉਹ ਸੁਣਦੇ ਰਹੇ। ਆਪਾਂ ਵੀ ਰੇਡੀਓ ਦੇ ਉੱਤੇ ਉਹਨਾਂ ਦੇ ਕਾਫੀ ਗੀਤ ਜਿਹੜੇ ਉਹ ਪਲੇ ਕਰਦੇ ਰਹਿੰਦੇ ਆ, ਤੇ ਇੱਕ ਵਾਰੀ ਫਿਰ ਉਹਨਾਂ ਨੂੰ ਆਪਾਂ ਸ਼ਰਧਾਂਜਲੀ ਭੇਂਟ ਕਰਦੇ ਹਾਂ। ਤੇ ਰਮਨ ਜੀ ਬਹੁਤ ਮਿਹਰਬਾਨੀ, ਧੰਨਵਾਦ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਹਰਜੋਤ ਜੀ ਆਪਾਂ ਵੀ ਲੈਂਦੇ ਹਾਂ ਜੀ ਇਜਾਜ਼ਤ। ਜੀ ਇਜਾਜ਼ਤ ਲੈਣ ਤੋਂ ਪਹਿਲਾਂ ਇੱਕ ਵਾਰੀ ਫੇਰ ਸਰੋਤਿਆਂ ਨੂੰ ਦੱਸਦੇ ਜਾਈਏ, ਪੰਜਾਬੀ ਰੇਡੀਓ USA ਦੇ ਜਿਹੜਾ ਬੇ ਏਰੀਏ ਦੇ ਵਿੱਚ ਸਟੇਸ਼ਨ 1170 AM 50,000 ਵਾਟ ਦਾ ਆ। ਬੇ ਏਰੀਏ ਦੇ ਵਿੱਚ ਦੋ ਹੀ ਵੱਡੇ ਰੇਡੀਓ ਸਟੇਸ਼ਨ ਹੈਗੇ ਆ, ਇੱਕ 810 ਉਹ ਜਿਹੜਾ ਗੋਰਿਆਂ ਦਾ ਚੈਨਲ ਆ, ਤੇ ਦੂਸਰਾ 1170। ਸੋ ਰੇਂਜ ਦੀ ਬਹੁਤ ਆ, ਯੂਬਾ ਸਿਟੀ, ਸੈਕਰਾਮੈਂਟੋ, ਮੈਂਟੀਕਾ, ਮੋਡੈਸਟੋ, ਸਟਾਕਟਨ, ਇਧਰੋਂ ਫ੍ਰਿਜ਼ਨੋ ਦੇ ਬਾਰਡਰ ਤਾਈਂ, ਇਧਰੋਂ ਮੋਨਰੇ ਕਾਉਂਟੀ ਚ ਵਾਟਸਨਵਿਲ, ਇਹ ਸਾਰੇ ਏਰੀਏ ਦੇ ਵਿੱਚ। ਸੋ ਕੋਈ ਵੀ ਜਿਹੜਾ ਆਪਣਾ ਸਰੋਤਾ, ਜਦੋਂ ਤੁਸੀਂ ਵੇ ਏਰੀਏ ਨੂੰ ਆਨੇ ਆ, ਆਪਣੀ ਕਾਰ ਦੇ ਵਿੱਚ 1170 ਨੂੰ ਟਰਨ ਔਨ ਕਰ ਲਿਆ ਕਰੋ, ਤੇ ਨਾਲ ਦੀ ਨਾਲ ਜਿੰਨੇ ਵੀ ਤੁਹਾਡੇ ਕੋਈ ਮਿੱਤਰ ਦੋਸਤ ਹੈਗੇ, ਰਿਸ਼ਤੇਦਾਰ, ਉਹਨਾਂ ਨੂੰ ਜ਼ਰੂਰ ਕਾਲਾਂ ਕਰਕੇ ਦੱਸੋ ਕਿ ਵੇ ਏਰੀਏ ਦੇ ਵਿੱਚ ਤੁਸੀਂ 1170 ਤੇ ਤੁਸੀਂ ਪੰਜਾਬੀ ਰੇਡੀਓ ਨੂੰ USA ਨੂੰ ਸੁਣ ਸਕਦੇ ਆ। ਵੈਸੇ ਪਿਛਲੇ 13 ਸਾਲਾਂ ਤੋਂ ਆਪਾਂ ਚੱਲਦੇ ਸੀ, ਪਰ ਉਹ ਚਿੱਪ ਵਾਲਾ ਰੇਡੀਓ ਸੀ ਬੇ ਏਰੀਏ 'ਚ। ਬਾਕੀ ਸਾਡੇ ਸਾਰੇ ਤੁਹਾਨੂੰ ਪਤਾ ਹੀ ਆ ਵੀ ਯੂਬਾ ਸਿਟੀ ਦੇ ਵਿੱਚ 1450 AM ਤੇ 96.5 FM, ਤੇ ਨਾਲ ਦੀ ਨਾਲ ਸੈਕਰਾਮੈਂਟੋ 'ਚ 1470 AM ਤੇ 105.9 FM, 1300 AM ਤੇ 104.5 FM ਫ੍ਰਿਜ਼ਨੋ 'ਚ, ਤੇ 1570 AM ਸਟਾਕਟਨ ਲੋਡ ਆਈ ਦੇ ਵਿੱਚ, ਤੇ 1350 AM ਤੇ 107.5 FM ਬੇਕਰਸਫੀਲਡ। ਤੇ ਇੱਕ ਹੋਰ ਸਟੇਸ਼ਨ ਨਵਾਂ ਆਪਾਂ ਜਿਹੜਾ 3 ਮਹੀਨੇ ਪਹਿਲਾਂ ਲਿਆ ਹੈਗਾ, ਉਹ ਮੋਡੈਸਟੋ, ਮੰਟੀਕਾ, ਟ੍ਰੇਸੀ, ਸਟਾਕਟਨ ਏਰੀਆ 'ਚ 920 AM, ਜਾਂ ਤੁਸੀਂ FM ਤੇ ਵੀ ਬਹੁਤ ਵਧੀਆ ਆਵਾਜ਼ ਆ, ਖਾਸ ਕਰਕੇ ਜੇ ਤੁਸੀਂ ਮੰਟੀਕਾ ਵਾਲੇ ਏਰੀਏ 'ਚ 107.1 FM, ਜੇ ਮੋਡੈਸਟੋ ਵਾਲੇ ਏਰੀਏ 'ਚ 92.3 FM ਤੇ ਸੁਣ ਸਕਦੇ ਹੋ। ਤੇ ਇਹ ਸਾਰਿਆਂ ਦੇ ਜਿੰਨੇ ਜਿਹੜੇ ਸਟੇਸ਼ਨ ਹੈਗੇ, ਇਹਨਾਂ ਦੀ ਮੇਨ ਆਪਾਂ ਪੰਜਾਬੀ ਰੇਡੀਓ USA ਦੀ ਜਿਹੜੀ ਫੇਸਬੁੱਕ ਆ, ਉਹਦੀ ਮੇਨ ਜਿਹੜੀ ਸਟ੍ਰਿਪ ਹੈਗੀ, ਉਹਦੇ ਤੇ ਪਾਏ ਹੋਏ ਹੈਗੇ ਆ। ਕਿਉਂਕਿ ਕਈ ਵਾਰੀ ਤੁਸੀਂ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨੂੰ ਜਾਂਦੇ ਆ, ਉਹ ਰੇਂਜ ਹਟ ਜਾਂਦੀ ਆ। ਦਿਨ ਨੂੰ ਤਾਂ ਜਿਹੜੇ AM ਸਟੇਸ਼ਨ ਹੁੰਦੇ, ਉਹਨਾਂ ਦੀ ਰੇਂਜ ਬਹੁਤ ਹੁੰਦੀ ਆ, ਸ਼ਾਮ ਨੂੰ ਕਈ ਜਿਹੜੇ AM ਸਟੇਸ਼ਨ ਆ, ਉਹਨਾਂ ਦੀ ਰੇਂਜ ਘਟ ਜਾਂਦੀ ਆ। ਸੋ ਲੋਕਲ ਜਿਹੜੇ ਚੈਨਲ ਆ, ਉਹ ਫਿਰ ਸਾਰੇ ਚੱਲਦੇ ਆ, ਤੇ ਤੁਸੀਂ ਉੱਥੋਂ ਜਿਹੜੀ ਆ ਉਹ ਦੇਖ ਸਕਦੇ ਹੋ। ਸੋ ਵੱਧ ਤੋਂ ਵੱਧ ਜਿਹੜੇ ਆ ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਾਡੇ ਸਰੋਤੇ ਆ, ਉਹ ਆਪਣੇ ਹੋਰ ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਨੂੰ ਇਸ ਪਰਿਵਾਰ ਦੇ ਮੈਂਬਰ ਬਣਾਓ। ਸਾਡੇ ਪ੍ਰੋਗਰਾਮਾਂ ਬਾਰੇ ਦੱਸੋ, ਕਿਹੜੇ ਪ੍ਰੋਗਰਾਮ ਆ, ਇੰਨੇ ਵਧੀਆ ਪ੍ਰੋਗਰਾਮ ਹੁੰਦੇ ਆ ਉਹ, ਜਿਹਦੇ ਚ ਨੌਲੇਜ ਮਿਲਦਾ ਹੈਗਾ ਤੁਹਾਨੂੰ ਸਾਰਿਆਂ ਨੂੰ, ਚਾਹੇ ਉਹ ਇਮੀਗ੍ਰੇਸ਼ਨ ਦਾ, ਸਿਹਤ ਸੰਭਾਲ ਦਾ, ਹੁਣ ਟਰੱਕਿੰਗ ਦਾ ਲੈ ਲਓ, ਹੋਰ ਕਿੰਨੇ ਜ਼ਿਆਦਾ ਅਸੀਂ ਅਪਡੇਟ, ਅਮਰੀਕਾ ਅਪਡੇਟ, ਕੈਲੀਫੋਰਨੀਆ, ਪੰਜਾਬ ਦੇ ਨਾਲ ਰਿਲੇਟਡ ਜਿੰਨੀਆਂ ਵੀ ਖਬਰਾਂ ਹੁੰਦੀਆਂ ਹੈਗੀਆਂ, ਪੰਜਾਬੀ ਲੈਂਗੁਏਜ ਦੇ ਬਾਬਤ ਸ਼ੋਜ਼ ਆਪਾਂ ਸਾਰਾ ਕੁਝ ਕਰਦੇ ਆ, ਤੇ ਬਹੁਤ ਸਾਰੇ ਲੋਕ ਇਹਦਾ ਫਾਇਦਾ ਵੀ ਚੱਕਦੇ ਹੈਗੇ ਆ। ਸੋ ਕੋਈ ਵੀ ਜਿਹੜਾ ਤੁਹਾਡਾ, ਜੇ ਸੱਚਮੁੱਚ ਹੀ ਤੁਸੀਂ ਪੰਜਾਬੀ ਰੇਡੀਓ USA ਨੂੰ ਪਿਆਰ ਕਰਦੇ ਆ, ਤੇ ਬਹੁਤ ਲੰਮੇ ਸਮੇਂ ਤੋਂ ਜੁੜੇ ਹੋਏ ਆ, ਕੋਈ ਵੀ ਜਿਹੜਾ ਤੁਹਾਡਾ ਦੋਸਤ ਮਿੱਤਰ ਆ, ਇਸ ਦੇ ਨਾਲ ਜੁੜਨ ਤੋਂ ਬਿਨਾਂ ਨਾ ਰਹੇ, ਜ਼ਰੂਰ ਉਹਨਾਂ ਨੂੰ ਕਾਲ ਕਰਕੇ ਦੱਸਿਆ ਕਰੋ। ਜੀ ਬਿਲਕੁਲ। ਬਾਕੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਕਾਲ ਕਰ ਲਓ। ਰੇਡੀਓ ਦੇ ਉੱਤੇ ਨੰਬਰ ਹੈ 408 272 52 100 ਦੇ ਉੱਤੇ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਤੇ ਬਹੁਤ ਹੀ ਜਲਦ ਨਵੇਂ ਪ੍ਰੋਗਰਾਮ ਦੇ ਬਾਰੇ, ਨਵੇਂ ਸਕੈਜੂਲ ਦੇ ਬਾਰੇ ਉਹ ਤੁਹਾਨੂੰ ਆਪਾਂ ਜਾਣਕਾਰੀ ਦੇਵਾਂਗੇ। ਨਵੀਆਂ ਆਵਾਜ਼ਾਂ, ਨਵੇਂ ਪ੍ਰੋਗਰਾਮ ਲੈ ਕੇ ਆਪਾਂ ਜਲਦ ਹਾਜ਼ਰ ਹੋਣ ਵਾਲੇ ਹਾਂ। ਸੋ ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ। ਇਹਨਾਂ ਅਪਡੇਟਸ ਦੇ ਲਈ, ਰੋਜ਼ਾਨਾ ਦੇ ਪ੍ਰੋਗਰਾਮਾਂ ਨੂੰ ਰੈਗੂਲਰਲੀ ਸੁਣਨ ਦੇ ਲਈ ਜੁੜੇ ਰਹੋ, ਤੇ ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।